ਅੱਛਾ ਜੀ, ਰਾਣਾ ਸਾਹਿਬ ਦੀ ਇਜਾਜ਼ਤ ਨਾਲ ਜੇ ਮੈਂ ਇਹ ਗੱਲ ਕਰਾਂ ਨਾ ਵੀ ਜਿਹੜੀ ਸਾਡੀ ਇਹ ਅੱਜ ਦੀ ਵੀਡੀਓ ਆ, ਇਸ ਤੋਂ ਪਹਿਲਾਂ ਅਸੀਂ ਜਿੰਨੀ ਵੀਡੀਓ ਵੀ ਬਣਾਈਆਂ ਨਾ ਉਹਨਾਂ ਸਭ ਨਾਲੋਂ ਜੀ ਇਹ ਖਾਸ ਵੀਡੀਓ ਆ ਤੇ ਸਾਰਿਆਂ ਨਾਲੋਂ ਜ਼ਿਆਦਾ ਸਿੱਖਿਆ ਵਾਲੀ ਵੀਡੀਓ ਆ। ਤੇ ਅੱਜ ਤੋਂ ਪਹਿਲਾਂ ਮੈਂ ਇਹੋ ਜੀ ਵੀਡੀਓ ਪਹਿਲਾਂ ਕੋਈ ਨਹੀਂ ਬਣਾਈ, ਕਿਉਂ ਜੀ ਰਾਣਾ ਸਾਹਿਬ? ਇਦਾਂ ਹੀ ਆ ਬਿਲਕੁਲ, ਕਿਉਂਕਿ ਮੈਂ ਪਹਿਲਾਂ ਤੁਹਾਡੇ ਨਾਲ ਤਾਰਫ ਵੀ ਆਪਣੇ ਵੀਰਾਂ ਦਾ ਕਰਾਨਾ ਆ ਤੇ ਇਹ ਵੀ ਦੱਸਾਂਗੇ ਵੀ ਅਸੀਂ ਕਿਹੜੀ ਜਗ੍ਹਾ ਖਲੋਤੇ ਆ ਤੇ ਜਿਹੜੇ ਤਾਂ ਹਾਲਾਤ ਕਿਸਾਨੀ ਦੇ ਉੱਤੇ ਅੱਜ ਕੱਲ ਹੈਗੇ ਆ ਨਾ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ। ਪਹਿਲਾਂ ਵੀ ਬਹੁਤ ਸਾਰਾ ਪਿਟੜਾ ਇਸ ਗੱਲ ਦੇ ਉੱਤੇ ਪੈ ਚੁੱਕਿਆ ਹੋਇਆ ਵੀ ਕਿਸਾਨੀ ਜਿਹੜੀ ਆ ਉਹ ਜ਼ਵਾਲ ਦੇ ਵਿੱਚ ਹੈਗੀ ਆ। ਤੇ ਕੁਝ ਚੀਜ਼ਾਂ 5-6 ਚੀਜ਼ਾਂ ਜਿਸ ਤਰ੍ਹਾਂ ਕਿ ਮੈਂ ਗੱਲ ਅੱਗੇ ਹੋਊਗੀ ਵੀ ਡਾਕਟਰ ਸਾਹਿਬ ਦੇ ਨਾਲ ਕਿ 6 ਚੀਜ਼ਾਂ ਇਹੋ ਜਿਹੀਆਂ ਹੈਗੀਆਂ ਆ ਵੀ ਬਲਾਵਾਂ ਕਹਿ ਲਓ ਜਿਨ੍ਹਾਂ ਨੇ ਨਾ ਕਿਸਾਨ ਦੇ ਘਰ ਦਾ ਮੂੰਹ ਜਿਹੜਾ ਨਾ ਚੰਗੀ ਤਰ੍ਹਾਂ ਵੇਖ ਲਿਆ ਹੋਇਆ। ਤੇ ਜਦੋਂ ਇਦਾਂ ਦੇ ਹਾਲਾਤ ਹੋਣ ਫਿਰ ਉਹਦੇ ਵਿੱਚ ਕੋਸ਼ਿਸ਼ ਇਹੀ ਹੁੰਦੀ ਆ, ਲੋੜ ਇਸੇ ਗੱਲ ਦੀ ਹੁੰਦੀ ਆ ਵੀ ਘੱਟ ਤੋਂ ਘੱਟ ਖਰਚਾ ਕੀਤਾ ਜਾਵੇ ਤੇ ਮੁਨਾਫਾ ਜ਼ਿਆਦਾ ਕਮਾਇਆ ਜਾਵੇ। ਇਸ ਮੁੱਦੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। उम्मीद करते हैं भी तुसी सारे वधिया होवोगे। मैं जी तुहाडा अपना वीर राणा खालिद मकबूल, असलम खान वकार साहब, जनाब डॉक्टर खालिद साहब जी, खालिद शाह साहब ते साडे वीर राय मोहसन साहब, आजम तूर साहब। ये जी अज असी अज इन्हां दे पराने आ ते राणा साहब दे ये बहुत पुराने ते गूढ़े मित्र आ, वो भी गलबात होगी उस बारे दे विच भी। ਤੇ ਅਸੀਂ ਇਸ ਵੇਲੇ ਖਲੋਤੇ ਆ ਜਨਾਬ ਜੀ ਸਾਹੀਵਾਲ ਦਾ ਇਹ ਰਕਬਾ ਹੈਗਾ ਨੂਰ ਸ਼ਾਹ, ਠੀਕ ਆ, ਹਿੱਸਾ ਤਾਂ ਸਾਹੀਵਾਲ ਦਾ ਹੀ ਹੈ ਜੀ ਬਿਲਕੁਲ। ਹਾਂਜੀ, ਅਸੀਂ ਉੱਥੇ ਖਲੋਤੇ ਆ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਤੇ ਸਤ ਬਿਸਮਿਲ੍ਲਾ ਕਹਿੰਦੇ ਆ ਤੇ ਵੀਡੀਓ ਨੂੰ ਪੂਰਾ ਤੱਕਿਓ ਤੇ ਜੇ ਤੁਹਾਨੂੰ ਲੱਗੇ ਵੀ ਵੀਡੀਓ ਫਾਇਦੇ ਵਾਲੀ ਆ ਤੇ ਇਹਨੂੰ ਦੂਸਰੇ ਸਾਡੇ ਕਿਸਾਨ ਵੀਰ ਜਿਹੜੇ ਆ ਉਹਨਾਂ ਤੱਕ ਜ਼ਰੂਰ ਪਹੁੰਚਾਇਓ ਵੀ ਉਹ ਵੀ ਜਿਹੜੇ ਆ ਇਹਨਾਂ ਤਰੀਕਿਆਂ ਦੇ ਉੱਤੇ ਅਮਲ ਕਰਕੇ ਜਿਹੜੀ ਕਿ ਗੱਲਾਂ ਮੈਂ ਡਾਕਟਰ ਖਾਲਿਦ ਸ਼ਾਹ ਸਾਹਿਬ ਕੋਲੋਂ ਬਹਿ ਕੇ ਘੰਟਾ ਸੀ ਉਹਨਾਂ ਦੇ ਨਾਲ ਪਹਿਲਾਂ ਇੱਕ ਮੀਟਿੰਗ ਕੀਤੀ ਆ ਜਿਹਦੇ ਵਿੱਚ ਮੈਂ ਉਹ ਗੱਲਾਂ ਸੁਣੀਆਂ ਨਾ ਤੇ ਇਹ ਵੀਡੀਓ ਇੱਕ ਫਿਲਮ ਦੇ ਵਿੱਚ ਬੰਦ ਨਹੀਂ ਹੋ ਸਕਦੀ। ਇਹਦੇ ਵਾਸਤੇ ਸਾਨੂੰ ਬਹੁਤ ਸਾਰੀ ਜਿਹੜੀਆਂ ਫਿਲਮਾਂ ਨਾ ਉਹ ਬਣਾਉਣੀਆਂ ਪੈਣੀਆਂ। ਮੈਂ ਤੇ ਰਾਣਾ ਸਾਹਿਬ ਨੂੰ ਕਿਹਾ ਵੀ ਹੁਣ ਟਾਈਮ ਵੀ ਇਦਾਂ ਦਾ ਬਣਾਈਏ ਵੀ ਹਰ 8ਵੇਂ ਦਿਨ ਇੱਥੇ ਆਪੜਿਆ ਕਰੀਏ। ਫਸਲ ਦੇਖ ਕੇ ਵੀ ਰੂਹ ਰਾਜੀ ਹੋ ਗਿਆ। ਖਰਚੇ ਦੀ ਵੀ ਤੁਹਾਡੇ ਨਾਲ ਗੱਲ ਕਰਾਂਗੇ। ਯਕੀਨਨ ਇਹਦੇ ਵਿੱਚ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਸਾਡਾ ਭਰਾ ਉਹਨੂੰ ਫਾਇਦਾ ਹੀ ਫਾਇਦਾ ਨਜ਼ਰ ਆਉਂਦਾ। ਹੁਣ ਤਾਂ ਫਸਲ ਦੇਖ ਕੇ ਵੀ ਯਕੀਨ ਹੋ ਗਿਆ। ਤੇ ਰਾਣਾ ਸਾਹਿਬ ਨੂੰ ਜੀ ਮੈਂ ਇਹ ਕਹੂੰਗਾ ਵੀ ਜਿਹੜਾ ਖਾਲਿਦ ਸ਼ਾਹ ਸਾਹਿਬ ਦੇ ਨਾਲ ਇਹ ਸਾਰੀ ਗੱਲਬਾਤ ਵੀ ਕਰਨ ਤੇ ਨਾਲੇ ਜਿਹੜਾ ਇਹਨਾਂ ਦਾ ਸਭ ਤੋਂ ਪਹਿਲਾਂ ਜਿਹੜੀ ਗੱਲ ਵੀ ਇਹਨਾਂ ਦੇ ਜਿਹੜੇ ਇਹ ਪੁਰਾਣੇ ਮਿੱਤਰ ਆ ਔਰ ਐਡੀ ਸੋਹਣੀ ਸ਼ਖਸੀਅਤ ਦੇ ਨਾਲ ਇਹਨਾਂ ਨੇ ਸਾਨੂੰ ਅੱਜ ਲਿਆ ਕੇ ਮਿਲਾਇਆ। ਅਸੀਂ ਇਸ ਵਾਸਤੇ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ। ਹਾਂਜੀ, ਅਸਲ 'ਚ ਹੁੰਦਾ ਨਾ ਕਹਿੰਦੇ ਕੁਝ ਰੈਫਰੈਂਸ ਹੁੰਦੇ ਆ ਜਿਹੜਾ ਨਾ ਤੁਹਾਡਾ ਕੱਦ ਉੱਚਾ ਕਰ ਦਿੰਦੇ ਆ। ਕੱਦ ਤਾਂ ਮੇਰਾ 5 ਫੁੱਟ ਹੀ ਆ ਹੈ ਤੇ ਉਹ ਕਹਿੰਦੇ ਨੇ ਵੀ ਬੰਦਾ ਆਪਣੀ ਕੰਪਨੀ ਤੋਂ ਪਛਾਣਿਆ ਜਾਂਦਾ, ਦੋਸਤਾਂ ਤੋਂ ਪਛਾਣਿਆ ਜਾਂਦਾ। ਸਹੀ ਗੱਲ ਹੈ। ਤੇ ਰੱਬ ਦਾ ਬੜਾ ਕਰਮ ਆ ਕਿ ਰੱਬ ਨੇ ਨਾ ਸਾਨੂੰ ਦੋਸਤ ਇਸ ਤਰ੍ਹਾਂ ਦੇ ਦਿੱਤੇ ਆ ਨਾ ਤੇ ਅਸੀਂ ਜਿੰਨਾ ਫਖਰ ਕਰੀਏ ਨਾ ਉਹ ਘੱਟ ਹੈ। ਤੇ ਉਹ ਕਈ ਬੰਦੇ ਕਹਿੰਦੇ ਨੇ ਰਾਣਾ ਸਾਹਿਬ ਦਾ ਪੂਰਾ ਤਾਰਫ ਕਰਾਓ, ਫੈਮਿਲੀ ਦਾ, ਦੋਸਤਾਂ ਦਾ। ਤੇ ਉਹ ਤਾਰਫ ਵਾਲੇ ਸਿਲਸਿਲੇ 'ਚ ਇੱਕ ਤਾਂ ਦੋਸਤਾਂ ਨਾਲ ਪਹਿਲੇ ਹੈ ਰਜ਼ੀ ਕਰੀਮ ਚੀਮਾ ਸਾਹਿਬ ਜਿਹੜੇ ਆ ਫਾਰਮਿੰਗ 'ਚ, ਤੇ ਦੂਸਰੇ ਸਾਡੇ ਯਾਨੀ ਕਿ ਜਿਹੜੇ ਐਗਰੀਕਲਚਰ 'ਚ ਦੋਸਤ ਆ ਨਾ ਇਹ ਡਾਕਟਰ ਖਾਲਿਦ ਸ਼ਾਹ ਖੱਗਾ ਸਾਹਿਬ। ਇਹ ਬੁਨਿਆਦੀ ਤੌਰ ਤੇ ਡਾਕਟਰ ਆ, ਚਿਲਡਰਨ 'ਚ ਰਹੇ ਆ ਮੈਡੀਕਲ। ਹਾਂ ਤੇ ਉਹੀ ਚਿਲਡਰਨ ਹਸਪੀਟਲ ਦੇ ਜਿਹੜਾ ਹਾਂਜੀ ਤੇ ਬੜੇ ਨਫੀਸ ਇਨਸਾਨ ਆ। ਤੇ ਅਸਲ 'ਚ ਨਾ ਮੈਨੂੰ ਆਈਡੀਅਲਾਈਜ਼ ਜਿਹੜੇ ਆਪਣੇ ਭਾਈ ਤਸਨੀਮ ਆ ਨਾ ਉਹ ਆ ਤੇ ਉਹ ਬਿਲਕੁਲ ਉਸ ਤਰ੍ਹਾਂ ਦਾ ਹੀ ਇਹਨਾਂ ਦਾ ਨਾ ਮੁਹਾਵਰਾ ਹੈ ਆ। ਤੇ ਬੜੀ ਅੱਛਾ ਇਹਨਾਂ ਨਾਲ ਟਾਈਮ ਗੁਜ਼ਰਦਾ ਬੜੇ ਘੰਟਿਆਂ ਤੱਕ। ਬਲਕਿ ਇਹਨਾਂ ਨੇ ਪਿਛਲੇ ਦਿਨਾਂ ਮੈਨੂੰ ਬੁਲਾਇਆ, ਇਹਨਾਂ ਨੇ ਕਿਹਾ ਵੀ ਇੱਕ ਸ਼ਰਤ ਤੇ ਆਣਾ 2 ਰਾਤਾਂ ਜਿਹੜਾ ਨਾ ਤੁਸੀਂ ਰਹਿਣਾ ਹੈ। ਤੇ ਹਾਂ ਬਿਲਕੁਲ ਰਹਿ। ਅਸਲ 'ਚ ਕਿਉਂਕਿ ਵਲਾਗ ਵਾਲਾ ਸਿਲਸਿਲਾ ਨਹੀਂ ਸੀ ਹੁਣ ਤੁਹਾਡੇ ਨਾਲ ਇਹ ਸੀ ਵਾਅਦਾ ਵੀ ਨਾ ਹੁਣ ਅਰਫਾਨ ਵੀ ਕਹਿ ਰਿਹਾ ਸੀ ਵੀ ਦਿਖਾਓ। ਮੈਂ ਕਿਹਾ ਬਿਲਕੁਲ ਨਾ ਜਿਹੜਾ ਨਾ ਚੱਲਦੇ ਆ। ਤੇ ਇਹ ਜਿਹੜਾ ਸਿਨੈਰੀਓ ਹੈ ਆ ਨਾ ਚੱਲ ਰਿਹਾ ਜਿਹੜਾ ਅਸੀਂ ਦਿਹਾੜੀ ਕਰਨ ਲੱਗੇ ਹੋਏ ਆ ਕੰਪਨੀਆਂ ਲਈ, ਇਹ ਬੜਾ ਰੌਲੇ ਵਾਲੀ। ਲੇਕਿਨ ਜਦੋਂ ਗੱਲ ਕਰੀਦੀ ਹੈ ਨਾ ਯਾਰ ਇਹ ਕਿਸਾਨ ਲੱਗਾ ਹੈ ਦਿਹਾੜੀਆਂ ਕਰਨ ਕੰਪਨੀਆਂ ਦੀਆਂ, ਉਹ ਲੋਕ ਕਹਿੰਦੇ ਇਹਦੇ ਤੋਂ ਇਲਾਵਾ ਹੱਲ ਵੀ ਕੋਈ ਨਹੀਂ ਹੈ। ਤੇ ਅੱਜ ਦੀ ਇਹ ਵੀਡੀਓ ਨਾ ਇਸੇ ਸਿਲਸਿਲੇ 'ਚ ਆ ਕਿ ਇਹ ਹੱਲ ਜਿਹੜਾ ਵਾ ਨਾ ਇਹਦਾ ਕੀ ਆ ਇਸ ਮਹਿੰਗਾਈ ਦੇ ਤੋੜ ਦਾ ਨਾ। ਤੇ ਅਸੀਂ ਹੁਣ ਪਹਿਲੀ ਫਸਲ ਜਿਹੜੀ ਨਜ਼ਰ ਆ ਰਹੀ ਆ ਪਿਛਲੇ ਪਾਸੇ ਹੈ ਇਹ ਸਾਡੀ ਕਨੋਲਾ ਦੀ ਹੈ ਤੇ ਡਾਕਟਰ ਸਾਹਿਬ ਕੋਲੋਂ ਪੁੱਛਦੇ ਆ ਹੁਣ। ਠੀਕ ਹੈ, अस्सलाम वालेकुम डॉक्टर साहब जी। वालेकुम अस्सलाम। हाँ तो मोहसन साहब क्या हाल है? ठीक ठाक।
ਤੇ ਆਜ਼ਮ ਸਾਹਿਬ ਨਾਲ ਵੀ ਮੁਲਾਕਾਤ ਗਾਹੇ ਬਗਾਏ ਰਹਿੰਦੀ ਆ, ਕਿਉਂਕਿ ਇਹ ਸਾਰੇ ਪ੍ਰੋਜੈਕਟ ਨੂੰ ਸੁਪਰਵਾਈਜ਼ ਜਿਹੜਾ ਵਾ ਨਾ ਇਹੀ ਕਰਦੇ ਆ ਹੈ। ਅਸਲ ਵਿੱਚ ਕਹਿੰਦੇ ਨਾ ਕਿ ਉਹ ਜਿਹੜਾ ਵੀ ਬੰਦਾ ਸਾਈਟ ਸੁਪਰਵਾਈਜ਼ਰ ਹੁੰਦਾ ਨਾ ਉਹ ਬਹੁਤ ਅਹਿਮ ਹੁੰਦਾ। ਆਜ਼ਮ ਸਾਹਿਬ ਬਹੁਤ ਅਹਿਮ ਬੰਦੇ ਆ। ਸਹੀ ਗੱਲ ਹੈ। ਤੇ ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਤੁਹਾਨੂੰ ਯਾਨੀ ਕਿ ਤੁਸੀਂ ਲਾਹੌਰ ਡਾਕਟਰੀ ਕਰਦੇ ਨਿਆਣੇ ਤੁਹਾਡੇ ਬਾਹਰ ਸਾਰੇ ਸੈਟਲ ਆ ਹੈ, ਤੇ ਇਹ ਜ਼ਿਮੀਂਦਾਰੇ ਦਾ ਨਾ ਕਿਸ ਤਰ੍ਹਾਂ ਖਿਆਲ ਆਇਆ ਵੀ ਪਹਿਲੇ ਇੱਕ ਤਾਂ ਜ਼ਿਮੀਂਦਾਰਾ ਸ਼ੁਰੂ ਕਰ ਲਿਆ ਔਰ ਫਿਰ ਜ਼ਿਮੀਂਦਾਰਾ ਵੀ ਨੈਚੁਰਲ ਖੇਤੀ ਜਿਹੜੀ ਕਿ ਹਲੇ ਪਾਕਿਸਤਾਨ 'ਚ ਬਹੁਤ ਘੱਟ ਬੰਦੇ ਯਾਨੀ ਕਿ ਗੱਲ ਕਰਦੇ ਆ, ਜਿਹਦੀ ਗੱਲ ਹੀ ਕਰਦੇ ਬੰਦੇ ਬਸ। ਅੱਛਾ ਜੀ, ਇਹ ਅਸੀਂ ਬੁਨਿਆਦੀ ਤੌਰ ਤੇ ਇੱਕ ਜ਼ਿਮੀਂਦਾਰ ਖਾਨਦਾਨ ਨਾਲ ਤਾਲੁਕ ਰੱਖਦੇ ਹਾਂ ਜੀ, ਤੇ ਉਹ ਇੱਕ ਜਿਹੜੀ ਐਗਰੀਕਲਚਰ ਹੈ ਉਹ ਸਾਡੇ ਬਲੱਡ 'ਚ ਤਾਂ ਹੈ ਜੀ। ਹਾਂ ਬਿਲਕੁਲ। ਤੇ ਮੇਰੀ ਤਾਲੀਮ ਤੇ ਜਿਹੜੀ ਨੌਕਰੀ ਉਹ ਸਾਰੀ ਲਾਹੌਰ ਦੀ ਹੈ ਜੀ। ਤੇ ਅਸੀਂ ਉਦੋਂ ਤੋਂ ਜ਼ਮੀਨ ਠੇਕੇ ਤੇ ਹੀ ਦਿੱਤੀ ਰੱਖੀ ਹੈ, ਤੇ ਉਹਨਾਂ ਦਿਨਾਂ 'ਚ ਤਾਂ ਮੈਨੂੰ ਮੌਕਾ ਨਹੀਂ ਸੀ ਮਿਲਦਾ ਕਿ ਮੈਂ ਇੱਥੇ ਆ ਕੇ ਕੋਈ ਅਮਲੀ ਤੌਰ ਤੇ ਕਾਸ਼ਤਕਾਰੀ ਕਰ ਸਕਾਂ। ਤੇ ਰਿਟਾਇਰਮੈਂਟ ਤੋਂ ਬਾਅਦ ਨਾ ਜੀ ਮੈਂ ਬਾਹਰ ਵੀ ਸੈਟਲ ਹੋ ਸਕਦਾ ਸਾਂ, ਲੇਕਿਨ ਮੈਂ ਇਹ ਸੋਚਿਆ ਕਿ ਇੱਕ ਸ਼ੌਕ ਜਿਹੜਾ ਮੈਂ ਕਰਨਾ ਚਾਹੁੰਦਾ ਸਾਂ ਐਗਰੀਕਲਚਰ, ਉਹ ਹੁਣ ਮੈਨੂੰ ਟਾਈਮ ਮਿਲਿਆ ਤੇ ਬਜਾਏ ਬਾਹਰ ਸੈਟਲ ਹੋਣ ਦੇ ਅਸੀਂ ਇੱਥੇ ਰਹਿ ਕੇ ਨਾ ਐਗਰੀਕਲਚਰ ਕਰੀਏ। ਤੇ ਮੈਂ ਜਦੋਂ ਇੱਥੇ ਆਇਆ ਤੇ ਦੋ ਕਿਸਮ ਦੇ ਜਿਹੜੇ ਮਸਾਇਲ ਨੇ ਉਹਨਾਂ ਨਾਲ ਮੇਰਾ ਵਾਹ ਪਿਆ। ਇੱਕ ਤਾਂ ਮੈਂ ਪਹਿਲੇ ਚੀਜ਼ ਇਹ ਆ ਕੇ ਦੇਖੀ ਕਿ ਜਿਹੜੇ ਸਾਡੀ ਜ਼ਮੀਨ ਠੇਕੇ ਤੇ ਅਰਸਾ 30-40 ਸਾਲ ਤੋਂ ਕਾਸ਼ਤ ਹੋ ਰਹੀ ਹੈ, ਉਹਦੀ ਮੈਂ ਜਦੋਂ ਆ ਕੇ ਸ਼ਕਲ ਦੇਖੀ ਤੇ ਇੱਕ ਡਾਕਟਰ ਹੋਣ ਦੀ ਹੈਸੀਅਤ ਨਾਲ ਮੈਨੂੰ ਇਹ ਜਾਣਨ ਵਿੱਚ ਕੋਈ ਦੇਰ ਨਹੀਂ ਲੱਗੀ ਕਿ ਸਾਡੀ ਜ਼ਮੀਨ ਜਿਹੜੀ ਹੈ ਤਾਂ ਮੁਰਦਾ ਹੋ ਚੁੱਕੀ ਹੈ ਔਰ ਬਿਮਾਰ ਹੈ ਔਰ ਬੁਰੀ ਤਰ੍ਹਾਂ ਬਿਮਾਰ ਹੈ। ਤੇ ਇਸ ਬਿਮਾਰ ਚੀਜ਼ ਦੇ ਉੱਤੇ ਸਾਡੀ ਟ੍ਰੇਨਿੰਗ ਇਹ ਹੈ ਕਿ ਪਹਿਲੇ ਉਹਦਾ ਇਲਾਜ ਕਰੋ ਮਰੀਜ਼ ਦਾ, ਤੇ ਫਿਰ ਕੋਈ ਉਹਦੇ ਕੋਲੋਂ ਕੋਈ ਕੰਮ ਲੈਣਾ ਤੇ ਬਾਅਦ ਵਿੱਚ ਉਹਦਾ ਮੁਤਾਲਬਾ ਬਾਅਦ ਵਿੱਚ ਕਰੋ। ਸਹੀ ਗੱਲ ਹੈ। ਤੇ ਮੈਂ ਇਹ ਸੋਚਿਆ ਕਿ ਇਹ ਜਿਹੜੀ ਬਿਮਾਰ ਜ਼ਮੀਨ ਹੈ ਨਾ, ਮੈਂ ਇਹਦੇ ਤੇ ਕਾਸ਼ਤਕਾਰੀ ਦੀ ਸ਼ਕਲ ਵਿੱਚ ਮਜ਼ੀਦ ਬੋਝ ਪਾਣਾ ਮੈਨੂੰ ਪਸੰਦ ਨਹੀਂ ਆਇਆ। ਤੇ ਮੈਂ ਇਹ ਸੋਚਿਆ ਕਿ ਸਭ ਤੋਂ ਪਹਿਲੇ ਤਾਂ ਮੈਂ ਇਹਦੇ ਤੇ ਰਿਸਰਚ ਕਰਕੇ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਨਾ ਕਿ ਇਹ ਜ਼ਮੀਨ ਦੀ ਬਿਮਾਰੀਆਂ ਜਿਹੜੀਆਂ ਨੇ ਉਹ ਕੀ ਨੇ, ਉਹਨਾਂ ਦੀ ਵਜੂਹਾਤ ਕੀ ਨੇ ਔਰ ਉਹਨਾਂ ਦਾ ਇਲਾਜ ਕੀ ਹੈ। ਇੱਕ ਤਾਂ ਇਹ ਸੀ ਗੱਲ। ਤੇ ਦੂਸਰਾ ਇਹਦੇ ਵਿੱਚ ਪਹਿਲੂ ਇਹ ਸੀ ਕਿ ਮੈਂ ਸੁਣਦਾ ਰਹਿੰਦਾ ਸਾਂ ਕਿ ਜੀ ਅਖਰਾਜਾਤ ਜ਼ਮੀਨਾਂ ਦੇ ਫਸਲਾਂ ਦੇ ਬਹੁਤ ਜ਼ਿਆਦਾ ਹੋ ਗਏ ਨੇ ਤੇ ਉਨੀ ਪੈਦਾਵਾਰ ਤੇ ਮੁਨਾਫਾ ਨਹੀਂ ਜਿਤਨੇ ਅਖਰਾਜਾਤ ਨੇ, ਔਰ ਅਕਸਰ ਵਿਚਾਰੇ ਕਿਸਾਨ ਜਿਹੜੇ ਨੇ ਉਹ ਪਰੇਸ਼ਾਨ ਰਹਿੰਦੇ ਨੇ। ਖਾਸ ਤੌਰ ਤੇ ਬਿਜਲੀ ਦੇ ਬਿੱਲ, ਡੀਜ਼ਲ ਦਾ ਬਿੱਲ, ਖਾਦ ਦਾ ਬਿੱਲ, ਸਪਰੇ ਦਾ ਬਿੱਲ, ਤੇ ਫਿਰ ਉਸ ਤੋਂ ਬਾਅਦ ਆੜਤੀ ਦੇ ਜ਼ਰੀਏ ਆਪਣੀ ਫਸਲ ਨੂੰ ਫਰੋਖਤ ਕਰਨਾ, ਔਰ ਫਿਰ ਉਸ ਤੋਂ ਬਾਅਦ ਜਿਹੜੀ ਹਕੂਮਤੀ ਪਾਲਿਸੀਜ਼ ਬਾਅਦ ਸਾਡੀਆਂ ਫਸਲਾਂ ਦੇ ਬਾਰੇ ਬਣਾਈਆਂ ਜਾਂਦੀਆਂ ਨੇ, ਉਹਨਾਂ ਦਾ ਸ਼ਿਕਾਰ ਹੋ ਕੇ ਕਿਸ ਤਰ੍ਹਾਂ ਕਿਸਾਨ ਜਿਹੜਾ ਨਾ ਉਹ ਨੁਕਸਾਨ ਵਿੱਚ ਜਾ ਰਿਹਾ। ਤੇ ਇਹਨਾਂ 6 ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਮੈਂ ਸੋਚਿਆ ਕਿ ਤਰੀਕਾ ਕਾਸ਼ਤ ਐਸਾ ਹੋਣਾ ਚਾਹੀਦਾ ਕਿ ਜਿਹੜਾ ਸਿਹਤਮੰਦ ਵੀ ਹੋਵੇ ਤੇ ਜਿੰਦੇ ਵਿੱਚ ਅਖਰਾਜਾਤ ਵਿੱਚ ਵੀ ਕਮੀ ਹੋਵੇ, ਤਾਂ ਕਿ ਕਿਸਾਨ ਦਾ ਜਿਹੜਾ ਮੁਨਾਫਾ ਹੈ ਉਹਦੇ ਵਿੱਚ ਇਜ਼ਾਫਾ ਹੋ ਸਕੇ। ਇਹ ਸੋਚ ਕੇ ਤੇ ਫਿਰ ਜੀ ਮੈਂ ਇਹਦੇ ਤੇ ਰਿਸਰਚ ਸ਼ੁਰੂ ਕੀਤੀ ਤੇ 2-2.5 ਸਾਲ ਮੈਂ ਇਹਦੇ ਤੇ ਰਿਸਰਚ ਕੀਤੀ ਹੈ। ਤੇ ਮੁਖਤਲਿਫ ਜਿਹੜੇ ਦੁਨੀਆ ਦੇ ਵਿੱਚ ਮਾਡਲ ਨੇ, ਜਿਸ ਤਰ੍ਹਾਂ ਨਿਊਜ਼ੀਲੈਂਡ, ਆਸਟ੍ਰੇਲੀਆ, UK, USA ਤੇ ਵੈਸਟ ਦੇ ਵਿੱਚ ਮਾਡਲ ਹੈ। ਫਿਰ ਉਸ ਤੋਂ ਬਾਅਦ ਸਾਡਾ ਮਤਲਬ ਇਸਰਾਈਲ ਵਿੱਚ ਬੜੀ ਅੱਛੀ ਕਾਸ਼ਤਕਾਰੀ ਹੁੰਦੀ ਹੈ, ਉਹਨਾਂ ਨੂੰ ਵੀ ਸਟੱਡੀ ਕਰਨ ਦਾ ਮੌਕਾ ਮਿਲਿਆ। ਇੰਡੀਆ ਦੇ ਵਿੱਚ ਇੱਕ ਐਗਰੀਕਲਚਰ ਦਾ ਮਾਡਲ ਹੈ। ਫਿਰ ਉਸ ਤੋਂ ਬਾਅਦ ਮੁਖਤਲਿਫ ਮਾਡਲ ਸਟੱਡੀ ਕੀਤੇ ਔਰ ਉੱਥੋਂ ਫਿਰ ਮੈਂ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਜਿਹੜੇ ਜ਼ਮੀਨ ਦੇ ਮੁਤਲਕਾ ਕਿਹੜੇ ਮਸਾਇਲ ਨੇ ਤੇ ਉਹਨਾਂ ਦਾ ਹੱਲ ਕੀ ਹੈ। ਇਸੇ ਤਲਾਸ਼ ਦੇ ਸਿਲਸਿਲੇ ਦੇ ਵਿੱਚ ਨਾ ਜੀ ਫਿਰ ਮੈਨੂੰ ਮੇਰੀ ਇਹ ਤਲਾਸ਼ ਜਿਹੜੀ ਉਹ ਮੇਰੇ मोहतरम ਕਾਬਲੇ ਕਦਰ ਬਹੁਤ ਹੀ ਪੁਰਖਲੂਸ ਔਰ ਬਹੁਤ ਹੀ ਇੱਕ ਲਾਇਕ ਸ਼ਖਸੀਅਤ ਦੇ ਦਰਵਾਜ਼ੇ ਤੇ ਲੈ ਕੇ ਗਈ, ਜਿਨ੍ਹਾਂ ਦਾ ਨਾਮ ਡਾਕਟਰ ਆਸਿਫ ਸ਼ਰੀਫ ਸਾਹਿਬ। ਫਿਰ ਮੈਂ ਉਹਨਾਂ ਦੀ ਰਹਿਨੁਮਾਈ ਲਈ ਤੇ ਮੈਨੂੰ ਮੇਰੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲਿਆ ਤੇ ਉਹਨਾਂ ਨੇ ਜਿਹੜਾ ਇੱਕ ਕਾਸ਼ਤਕਾਰੀ ਦਾ ਤਰੀਕਾ ਮੁਤਾਰਫ ਕਰਾਇਆ, ਉਹਨੂੰ ਪਿਕਨਿਕ ਕਿਹਾ ਜਾਂਦਾ ਹੈ, ਜਿੰਦੇ ਬਾਰੇ 'ਚ ਇਨਸ਼ਾਅੱਲਾ ਤਫਸੀਲ ਨਾਲ ਮੁਖਤਲਿਫ ਔਕਾਤ ਉੱਤੇ ਮੁਖਤਲਿਫ ਮੌਜ਼ੂਆਤ ਦੇ ਤਹਿਤ ਗੱਲਬਾਤ ਹੁੰਦੀ ਰਹੇਗੀ। ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਅਸੀਂ ਉਹਦੇ ਵਿੱਚ ਅੱਲਾਹ ਪਾਕ ਨੇ ਸਾਨੂੰ ਇਤਨੀ ਕਾਮਯਾਬੀ ਕੀਤੀ ਹੈ ਤਾਂ ਕਿ ਇਹ ਜਿਹੜੀ ਕੈਨੋਲਾ ਦੀ ਫਸਲ ਹੈ ਇਹ 6 ਏਕੜ ਨੇ ਜੀ। ਤੇ ਇਹਦੇ ਵਿੱਚ ਸਾਡੀ ਪਰ ਏਕੜ ਜਿਹੜੀ ਸਾਡੇ ਕੋਲ ਹਰ ਚੀਜ਼ ਦਾ ਹਿਸਾਬ ਮੌਜੂਦ ਹੈ, ਸਾਡੀ ਹੁਣ ਤੱਕ ਜਿਹੜੀ ਪਰ ਏਕੜ ਲਾਗਤ ਆਈ ਹੈ ਉਹ 12,700 ਹੈ।
ਦੂਸਰੀ ਅਸੀਂ ਫਸਲ ਲਾਈ ਹੈ ਜੀ ਗੰਦਮ ਦੀ, ਤੇ ਸਾਡਾ ਪਰ ਏਕੜ ਜਿਹੜਾ ਖਰਚਾ ਹੋਇਆ ਉਹ ਸਾਡਾ 8000 ਹੋਇਆ ਜੀ ਖਰਚਾ। ਤੇ ਇਹਦੇ 'ਚ ਅਸੀਂ ਪਾਣੀ ਦੀ ਬਚਤ ਕਿਵੇਂ ਕੀਤੀ ਹੈ, ਅਸੀਂ ਜ਼ਮੀਨ ਦੀ ਬਿਮਾਰੀਆਂ ਦਾ ਇਲਾਜ ਕਿਵੇਂ ਕੀਤਾ ਹੈ, ਔਰ ਇਹਦੇ ਬਾਰੇ 'ਚ ਇਹਦੀ ਸਾਇੰਸ ਤੇ ਇਹਦੀ ਫਿਲਾਸਫੀ ਕੀ ਹੈ, ਉਹ ਬਾਅਦ ਵਿੱਚ ਆਉਣ ਵਾਲੀ ਜਿਹੜੀ ਸੀਰੀਜ਼ ਨੇ ਵੀਡੀਓਜ਼ ਦੀ, ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਰਹਿਣਗੀਆਂ ਵਕਤਨ ਫਵਕਤਨ। ਲੇਕਿਨ ਅੱਜ ਦੀ ਜਿਹੜੀ ਵੀਡੀਓ ਦਾ ਮੇਨ ਮੌਜੂ ਹੈ ਉਹ ਇਹ ਹੈ ਕਿ ਅਸੀਂ ਆਪਣਾ ਅਖਰਾਜਾਤ ਵਿੱਚ ਕਿਵੇਂ ਕਮੀ ਕੀਤੀ। ਲੋਕ ਇਸ ਗੱਲ ਦੇ ਉੱਤੇ ਯਕੀਨ ਨਹੀਂ ਸੀ ਕਰਦੇ। ਮੇਰੇ ਆਪਣੇ ਦੋਸਤ, ਮੇਰੇ ਰਿਸ਼ਤੇਦਾਰ, ਮੇਰੇ ਅਜ਼ੀਜ਼, ਸਾਡੇ ਠੇਕੇਦਾਰ, ਮੇਰੇ ਹਮਸਾਏ, ਸਾਰੇ ਗਵਾਂਢੀ ਉਹ ਇਹੀ ਕਹਿੰਦੇ ਸਨ ਕਿ ਸ਼ਾਹ ਸਾਹਿਬ ਐਵੇਂ ਕਿਸੇ ਦੀ ਗੱਲਾਂ 'ਚ ਆ ਗਏ ਨੇ, ਸਾਰੀ ਉਮਰ ਇਹ ਲਾਹੌਰ ਰਹੇ ਨੇ, ਉੱਥੇ ਡਾਕਟਰੀ ਕਰਦੇ ਰਹੇ ਨੇ, ਉੱਥੇ ਪੜ੍ਹਦੇ ਰਹੇ ਨੇ, ਤੇ ਇਹਨਾਂ ਨੇ ਕਦੀ ਐਗਰੀਕਲਚਰ ਕੀਤਾ ਨਹੀਂ, ਤੇ ਇਹ ਐਵੇਂ ਇੱਥੇ ਜਿਹੜੇ ਕੰਮ ਨੂੰ ਲੱਗੇ ਹੋਏ ਨੇ ਇਹਨਾਂ ਨੇ ਆਪਣੇ ਪੈਸੇ ਜ਼ਾਇਆ ਕਰ ਰਹੇ ਨੇ, ਤੇ ਅਖੀਰ ਰੋਤ ਹੋ ਕੇ ਇਹਨਾਂ ਨੇ ਦੁਬਾਰਾ ਠੇਕੇ ਤੇ ਦੇਣੀਆਂ ਨੇ ਜ਼ਮੀਨਾਂ। ਅੱਛਾ, ਮੈਂ ਗੱਲਾਂ ਸੁਣਦਾ ਰਹਿੰਦਾ ਸਾਂ, ਲੇਕਿਨ ਮੈਂ ਕਦੀ ਉਹਨਾਂ ਦਾ ਬੁਰਾ ਨਹੀਂ ਮਨਾਇਆ। ਤੇ ਲੇਕਿਨ ਇਹ ਹੈ ਕਿ ਅਸੀਂ ਆਪਣੇ ਕੰਮ ਨੂੰ ਲੱਗ ਗਏ ਚੁੱਪ ਕਰਕੇ, ਤੇ ਅੱਲਾਹ ਪਾਕ ਨੇ ਸਾਨੂੰ ਉਹਦੀ ਕਾਮਯਾਬੀ ਅਤਾ ਕੀਤੀ ਹੈ ਜੀ। ਤੇ ਅੱਜ ਅਸੀਂ ਬਹੁਤ ਘੱਟ ਅਖਰਾਜਾਤ ਦੇ ਵਿੱਚ ਇਹ ਫਸਲ ਉਗਾਉਣ ਵਿੱਚ ਕਾਮਯਾਬ ਹੋ ਗਏ ਹਾਂ। ਤੁਸੀਂ ਇਹਦੀ ਹੁਣ ਤਫਸੀਲ ਨਾਲ ਇਹਦੀ ਦੇਖ ਲਵੋ ਵੀਡੀਓ, ਕਲੋਜ਼ ਵੀਡੀਓ ਕਰ ਲੈਂਦੇ ਸੂਰਤਿਆਲ ਦਿਖਾਓ। ਅੱਛਾ ਜੀ, ਤੇ ਮੈਂ ਥੋੜਾ ਜਿਹਾ ਮੇਰੇ ਭਾਈ ਨੇ ਛੋਟੇ ਰਾਏ ਮੋਹਸਨ ਸਾਹਿਬ, ਮੈਂ ਇਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਣਾ ਕਿ ਡਾਕਟਰ ਆਸਿਫ ਸ਼ਰੀਫ ਸਾਹਿਬ ਦੇ ਇਹ ਵੀ ਮੰਨਣ ਵਾਲੇ ਆ, ਇਹਨਾਂ ਦਾ ਵੀ ਸ਼ੁਮਾਰ ਹੈ, ਇਹ ਉਹਨਾਂ ਦੇ ਸ਼ਾਗਿਰਦ ਨੇ। ਤੇ ਸਾਨੂੰ ਫੀਲਡ ਵਿੱਚ ਜਿਹੜੀਆਂ ਮੁਸ਼ਕਲਾਤ ਪੇਸ਼ ਆਉਂਦੀਆਂ ਸਨ, ਅਸੀਂ ਰਹਿਨੁਮਾਈ ਤੇ ਡਾਕਟਰ ਆਸਿਫ ਸ਼ਰੀਫ ਸਾਹਿਬ ਦੇ ਫਿਲਾਸਫੀ ਤੋਂ ਅਖਜ਼ ਕੀਤੀ, ਲੇਕਿਨ ਜਿਹੜੀ ਫੀਲਡ ਵਿੱਚ ਸਾਨੂੰ ਅਮਲੀ ਮੁਸ਼ਕਲਾਤ ਦਰਪੇਸ਼ ਸਨ, ਉਹਦੇ ਵਿੱਚ ਰਾਏ ਮੋਹਸਨ ਸਾਹਿਬ ਜਿਹੜੇ ਨੇ, ਇਹਨਾਂ ਨੇ ਸਾਡੀ ਅਮਲੀ ਤੌਰ ਤੇ ਰਹਿਨੁਮਾਈ ਵੀ ਕੀਤੀ ਹੈ ਤੇ ਬਕਾਇਦਾ ਮਦਦ ਵੀ ਕੀਤੀ। ਹਾਂ, ਡਿਊਟੀ ਦਿੱਤੀ ਜੀ ਪੂਰੀ। ਕੀ ਬਾਤ ਹੈ। ਤੇ ਮੈਂ ਆਪਣੇ ਛੋਟੇ ਵੀਰ ਦਾ ਬਹੁਤ ਸ਼ੁਕਰਗੁਜ਼ਾਰ। ਨਹੀਂ ਬੜੀ ਸੋਹਣੀ ਗੱਲ। ਠੀਕ। ਅੱਛਾ, ਮੈਂ ਇਹ ਗੱਲ ਕਰ ਰਿਹਾ ਸੀ ਕਿ ਆ ਜਿਹੜੀ ਕਨੋਲਾ ਹੈ ਆ, ਇਸ ਦੇ ਵਿੱਚ ਬੀਜ ਕਿਤਨਾ ਕੁ ਪਿਆ ਹੈ ਇਸ ਮੈਥਡ ਵਿੱਚ ਜਿਹੜਾ? ਹਾਂ, ਆਜ਼ਮ ਸਾਹਿਬ ਦੱਸੋ। ਇਹਨਾਂ ਜੀ 2 kg ਪਿਆ ਜੀ 1 ਏਕੜ ਦੇ ਵਿੱਚ। ਅੱਛਾ, 2 kg। ਤੇ ਇਸ ਨੂੰ ਹਲੇ ਤੱਕ ਕਿਤਨੇ ਕੁ ਪਾਣੀ ਜਿਹੜੇ ਇਹਨਾਂ ਲੱਗੇ ਆ? ਇਹਨਾਂ ਨੂੰ ਜੀ ਅਸੀਂ ਸਿਰਫ ਇੱਕ ਪਾਣੀ ਦਿੱਤਾ ਜੀ, ਹੋਰ ਇਹਨੂੰ ਕੋਈ ਸਪਰੇ ਨਹੀਂ, ਕੋਈ ਖਾਦ ਨਹੀਂ। ਹਾਂਜੀ, ਸਿਰਫ ਬੀਜ ਤੇ ਪਾਣੀ। ਹਾਂ, ਇਹ ਖਰਚਾ ਇਸ ਦਾ, ਇਹ ਖਰਚਾ ਜੀ। ਤੇ ਬਾਕੀ ਹੋਰ ਇਸ ਤੇ ਕੋਈ ਖਰਚਾ ਨਹੀਂ ਹੈ। ਹਾਂਜੀ। ਤੇ ਇਹ ਵੈਸੇ ਤੁਸੀਂ ਵੀ ਜ਼ਿਮੀਂਦਾਰ ਪੁਰਾਣਾ ਹੈ, ਤਲਕ ਰੱਖਦੇ ਆ, ਵੀ ਤੁਹਾਡੇ ਖਿਆਲ ਤੇ ਐਸਟੀਮੇਟ ਜਾਂ ਕੀ ਪੈਦਾਵਾਰ ਦੀ ਮਤਵੱਕੋ ਹੈ ਆ? ਬਾਕੀ ਦਾ ਇਨਸ਼ਾਅੱਲਾ ਜੀ ਇਹਦੀ ਅਲਹਮਦੁਲਿਲਾ ਜੋ ਦੂਸਰੀ ਰਵਾਇਤੀ ਤਰੀਕੇ ਵਾਲੀ ਹੁੰਦੀ ਹੈ ਨਾ ਜੀ ਪੈਦਾਵਾਰ 18 ਜਾਂ 20 ਮਣ, ਇਨਸ਼ਾਅੱਲਾ ਅਸੀਂ ਅੱਲਾਹ ਤਾਲਾ ਨਾਲ ਉਮੀਦ ਰੱਖਦੇ ਆ ਵੀ ਸਾਡੀ 20 ਮਣ ਪਲੱਸ ਹੋਵੇਗੀ ਇਨਸ਼ਾਅੱਲਾ। ਤੇ ਇਹਦੇ ਚ ਅੱਛਾ, ਫਿਰ ਇਹ ਕਾਸ਼ਤ ਕਿਹੜੇ ਦਿਨਾਂ ਦੀ ਹੈ ਤਕਰੀਬਨ? ਇਹ ਜੀ ਤਕਰੀਬਨ ਹੈ ਜੀ 27 ਤਰੀਕ ਦੀ, 10ਵੇਂ ਮਹੀਨੇ ਦੀ 27 ਤਰੀਕ ਨੂੰ ਇਹ ਸੀ ਲੱਗੀ। ਹਾਂਜੀ, 27 ਅਕਤੂਬਰ। ਤੇ ਅੱਛਾ, ਇੱਕ ਜਿਹੜਾ ਵਾ ਨਾ, ਇਹ ਮੋਹਸਨ ਸਾਹਿਬ ਨੇ ਸਾਨੂੰ ਆਫ ਕੈਮਰਾ ਯਾਨੀ ਕਿ ਦੱਸਿਆ ਕਿ ਇਹ ਜਿਹੜਾ ਸ਼ੁਰੂ 'ਚ ਯਾਨੀ ਕਿ ਗੈਪ ਆ ਨਾ ਜਿਹੜਾ, ਇਹਦੇ 'ਚ ਇੱਕ ਹੁੰਦਾ ਵਾ ਕਿ ਉਹਦੇ 'ਚ ਟਰੈਕਟਰ ਜਿਹੜਾ ਨਾ ਇੱਥੇ ਮੁੜਦਾ ਨਹੀਂ ਜੀ ਹੈ, ਤੇ ਉਸ ਕਰਕੇ ਨਾ ਜਿਹੜਾ ਵਾ ਹੈ। ਖਾਲਸਾ ਸਾਹਿਬ, ਅਗਰ ਤੁਹਾਡੇ ਜੇਨ 'ਚ ਕੋਈ ਹੈ ਤੇ ਬਾਕੀ ਜੀ ਅਸੀਂ ਤੋਂ ਪਹਿਲਾਂ ਤਾਂ ਇਹ ਦਿਖਾਉਂਗਾ ਜੀ। ਹਾਂ, ਇਹ ਦੇਖੋ ਉਰਾ ਆਂਦੇ। ਹਾਂ, ਇੱਧਰ ਨੂੰ ਹੀ ਆ ਜਾਓ, ਦੂਸਰੇ ਪਾਸੇ ਨੂੰ। ਵੀ ਤੁਸੀਂ ਅਸੀਂ ਖੜੋਤੇ ਆ ਉੱਚੀ ਜਗ੍ਹਾ ਤੇ, ਉੱਥੇ। ਹਾਂ, ਆ ਕੱਦ ਦਾ ਵੀ ਸਰੋਂ ਦਾ ਕੱਦ ਕਿੰਨਾ ਵਾ? ਤੁਸੀਂ ਇਹ ਦੇਖੋ ਵੀ ਇਹਦਾ ਜਿਹੜਾ ਕੱਦ ਆ ਨਾ, ਇੱਕ ਪਾਣੀ ਦੇ ਉੱਤੇ ਫਸਲ ਖੜੋਤੀ ਆ ਜੀ ਇਹ। ਤੇ ਇਹਦਾ ਜਿਹੜਾ ਮੁੱਢ ਆ, ਆਮ ਜਿਹੜੀ ਸਰੋਂ ਤੀਲਾ ਹੁੰਦੀ ਆ ਉਹਦੇ ਨਾਲੋਂ ਮੁੱਢ ਵੀ ਤਕੜਾ। ਇਹਦੀ ਜਿਹੜੀ ਆ ਟਿਲਰਿੰਗ ਉਹ ਵੀ ਰਾਣਾ ਸਾਹਿਬ ਆਮ ਸਰੋਂ ਨਾਲੋਂ ਜ਼ਿਆਦਾ ਹੈਗੀ ਆ। ਤੇ ਗੱਲ ਤਾਂ ਉੱਥੇ ਮੁੱਕਦੀ ਆ ਵੀ ਖਰਚਾ ਕੋਈ ਨਹੀਂ। ਹਾਂ, ਦੇਖਣਾ ਤਾਂ ਇਹ ਆ ਵੀ ਸਾਨੂੰ ਲੱਭਾ ਕੀ ਆ ਆਖਰ ਦੇ ਉੱਤੇ। ਦੇਖੋ ਨਾ ਜੀ, 12,700 ਜੀ। ਹਾਂਜੀ ਹਾਂਜੀ, ਵੀ ਹੁਣ ਤੱਕ ਸਣੇ ਵਾਈ ਗੱਲ ਕੀਤੀ ਆ ਤੁਸੀਂ? ਸਣੇ ਵਾਈ ਜੀ। ਅੱਛਾ, ਵਾਈ ਹੈ ਹੀ ਕੋਈ, ਨੋ ਟਿਲਜ, ਜ਼ੀਰੋ ਟਿਲਜ ਵਾਈ ਹੈ ਜੀ। ਨਹੀਂ ਇਹ ਤਰੀਕਾ ਕਾਸ਼ਤਕਾਰੀ ਜੋ ਹਲਵਾਈ ਨਹੀਂ ਕਰਦੇ। ਉਹ ਤਾਂ ਗੱਲ ਠੀਕ ਆ ਨਾ, ਜਦੋਂ ਤੁਸੀਂ ਸ਼ੁਰੂ ਚ ਇੱਕ ਵਾਰੀ ਪਹਿਲਾਂ ਕੀਤਾ ਆ, ਹੁਣ ਪਹਿਲੇ ਤਾਂ ਬੈੱਡ ਵਗੈਰਾ ਇਹਦਾ ਸਾਰਾ। ਇਹਦੇ ਤੇ ਥੋੜੀ ਜਿਹੀ ਰਾਏ ਸਾਹਿਬ ਨੂੰ ਵੀ ਕਰੋ। ਦੇਖੋ, ਇਹਨਾਂ ਜਿਹੜੀ ਬੇਸਿਕ ਕਾਸਟ ਹੈ ਨਾ, ਜਿਹੜੀ ਸਾਡੇ ਬੈੱਡ ਸਟਾਰਟ ਵਿੱਚ ਬਣਾਇਆ ਸੀ ਅਸੀਂ, ਉਹ ਅਸੀਂ ਇਹਦੇ ਵਿੱਚ ਨਹੀਂ ਪਾਏ, ਅੱਛਾ ਕਿਉਂਕਿ ਅਸੀਂ ਉਹ ਬਣਾਉਣ ਤੋਂ ਬਾਅਦ ਅਸੀਂ ਇਸ ਦੇ ਤੇ ਜੰਤਰ ਕਾਸ਼ਤ ਕੀਤਾ। ਫਿਰ ਜੰਤਰ ਨੂੰ ਜਦੋਂ ਵੱਡਾ ਹੋ ਗਿਆ 2 ਮਹੀਨੇ ਦਾ, ਤੇ ਫਿਰ ਅਸੀਂ ਉਸ ਤੋਂ ਬਾਅਦ ਸਾਡੇ ਕੋਲ ਇੱਕ ਮਲਚਰ ਪਲੱਸ ਸੀਡਰ ਮਿਕਸ ਇੱਕ ਕੰਬਾਈਨਡ ਮਸ਼ੀਨ ਹੈ, ਜਿਹੜੀ ਆਸਿਫ ਸ਼ਰੀਫ ਸਾਹਿਬ ਹੀ ਇੰਟਰੋਡਿਊਸ ਕਰਾਈ ਹੈ ਇਸ ਮਾਡਲ ਤੇ। ਉਹ ਫਿਰ ਅਸੀਂ ਲਈ, ਉਹ ਅੱਗੇ ਮਲਚ ਕਰਦੀ ਗਈ, ਉਹਨੂੰ ਚੌਪ ਕਰਕੇ, ਤੇ ਪਿੱਛੇ ਸੋਇੰਗ ਕਰਦੀ ਗਈ ਉਹ।
ਉਹ ਸੀਡ ਹੁੰਦਾ ਜਿਹੜਾ ਹੈਗਾ। ਬਲਕਿ ਤੇ ਜਿਹੜੇ ਉਹ ਅਸੀਂ ਇੱਕ ਦਫਾ ਮਸ਼ੀਨ ਪਾਈ ਹੈ ਨਾ ਉਹਨੂੰ ਚੌਪ ਕਰਨ ਵਾਸਤੇ ਤੇ ਨਾਲ ਸੋਈ ਕਰਨ ਵਾਸਤੇ, ਹਰ ਬੈੱਡ ਤੇ ਇਹ 42 ਇੰਚ ਦਾ ਬੈੱਡ ਹੈ ਤੇ 18 ਇੰਚ ਦੀ ਵਾਟਰ ਚੈਨਲ ਹੈ, ਜਿਹੜੀ ਕਿ ਸਿਰਫ ਵਾਟਰ ਚੈਨਲ ਨਹੀਂ ਟ੍ਰੈਫਿਕ ਵੇ ਵੀ ਹੈ। ਟਰੈਕਟਰ ਦੇ ਟਾਇਰਾਂ ਦੇ ਦਰਮਿਆਨ ਜਿਹੜੀ ਜਗ੍ਹਾ ਹੁੰਦੀ ਉਹ 42 ਇੰਚ ਹੁੰਦੀ, ਉਹ ਬੈੱਡ ਬਣਾ ਦਿੱਤਾ, ਟਾਇਰਾਂ ਦੇ ਥੱਲੇ ਵਾਟਰ ਚੈਨਲ ਬਣਾ ਦਿੱਤਾ। ਅੱਛਾ, ਜ਼ਬਰਦਸਤ। ਹੁਣ ਸਾਡਾ ਹਮੇਸ਼ਾ ਇਸੇ ਵਾਟਰ ਚੈਨਲ ਵਿੱਚ ਇਹੀ ਸਾਡਾ ਟ੍ਰੈਫਿਕ ਵੇ ਵੀ ਹੋਏਗਾ, ਟਰੈਕਟਰ ਚੱਲਿਆ ਕਰੇਗਾ। ਉਹ ਹੀ ਜਿਹੜੀ ਮਸ਼ੀਨ ਹੈ ਸਿੰਗਲ ਦਫਾ ਜਾਏਗੀ, ਇਹ 2.5 ਤੋਂ 3 ਲੀਟਰ ਉਹ ਜਨਾਬ ਡੀਜ਼ਲ ਖਾਂਦੀ ਹੈ। ਉਹ ਤੁਸੀਂ ਅੰਦਾਜ਼ਾ ਲਾ ਲਓ 700-800 ਰੁਪਏ ਦਾ ਡੀਜ਼ਲ ਖਾ ਕੇ ਸਾਡੀ ਫਸਲ ਉਹ ਕਾਸ਼ਤ ਕਰਕੇ ਚਲੀ ਜਾਂਦੀ ਹੈ। ਇਸ ਤੋਂ ਜ਼ਿਆਦਾ ਸਾਨੂੰ ਹੱਲ ਨਹੀਂ ਪਾਣੇ ਪੈਂਦੇ। ਹਾਂਜੀ ਰਾਣਾ ਇਹ ਹਰ ਦਫਾ ਇਹੀ ਹੋਣਾ ਹੈ। ਹਾਂ ਵੀ ਜਿਹੜਾ ਪਿਕਨਿਕ ਕਾਸ਼ਤਕਾਰੀ ਆ ਇਹਦੇ ਵਿੱਚ ਇਹ ਆ ਵੀ ਇਹ ਜ਼ਮੀਨ ਜਿਹੜੀ ਆ ਹੁਣ ਇੱਕ ਵਾਰੀ ਤਿਆਰ ਹੋ ਗਈ, ਹਾਂ। ਇਹ ਹਮੇਸ਼ਾ ਵਾਸਤੇ ਹੀ ਤਿਆਰ ਹੋ ਗਈ। ਇਹਨੇ ਕੱਪੜੇ ਪਾ ਲਏ। ਹਾਂ ਬਸ ਸਹੀ ਹੈ। ਤੇ ਕਿਉਂਕਿ ਇਸ ਗੱਲ ਤੇ ਬਲਕਿ ਖਾਲਸਾ ਸਾਹਿਬ ਨੇ ਪਹਿਲੇ ਇਸ ਗੱਲ ਤੇ ਬਹਿਸ ਸੀ, ਇਹ ਕਹਿੰਦੇ ਸੀ ਵੀ ਉਹਦੀ ਮਲਚਿੰਗ ਕਿਸ ਤਰ੍ਹਾਂ ਹੋਏਗੀ। ਮੈਂ ਇਹਨਾਂ ਨੂੰ ਕਿਹਾ ਨਾ ਵੀ ਜੰਤਰ ਆ ਵੀ ਉਹਨੂੰ ਉਹਨਾਂ ਨੇ ਮਲਚਿੰਗ ਲਈ ਇਸਤੇਮਾਲ ਕਰਨਾ ਵਾ। ਉਹ ਇਹ ਹੁਣ ਮੋਹਸਨ ਸਾਹਿਬ ਨੇ ਦੱਸ ਦਿੱਤਾ ਵੀ ਉਹ ਮਸ਼ੀਨ ਹੀ ਇੱਕ ਅਲੱਗ ਆ ਕੇ ਜਿਹੜੀ ਮਲਚਿੰਗ ਤੇ ਸੀਡਰ ਦਾ ਕੰਮ ਕਰਦੀ। ਇਹ ਅੱਜ ਦੀ ਵੀਡੀਓ 'ਚ ਨਾ ਅਸੀਂ ਸਿਰਫ ਜਿਸ ਤਰ੍ਹਾਂ ਦੀ ਆਉਣ ਵਾਲੇ ਪ੍ਰੋਗਰਾਮ ਨਹੀਂ, ਇਹ ਜਰਨਲ ਆ ਜੀ, ਇਹ ਜਰਨਲ ਜੀ ਵੀਡੀਓ ਆ। ਤੇ ਉਸ ਤੋਂ ਬਾਅਦ ਜਿਹੜੀ ਅਸੀਂ ਵੀਡੀਓ ਸਾਡਾ ਅਸੀਂ ਟਾਈਮ ਟਾਈ ਅਪ ਇਹਨਾਂ ਨਾਲ ਕਰਾਂਗੇ ਜੀ। ਤੇ ਕਿਉਂਕਿ ਇੱਕ ਬੜੀ ਲੰਬੀ ਚੌੜੀ ਸਿਰਫ ਇਹਨਾਂ ਨੇ ਗੱਲ ਕੀਤੀ ਆ ਖਾਲਿਦ ਸ਼ਾਹ ਸਾਹਿਬ ਨੇ ਵੀ ਸਿਰਫ ਇੱਕ ਪਾਣੀ ਦੀ ਜਿਹੜੀ ਆ ਜਾਂ ਜ਼ਮੀਨ ਦੀ ਜਿਹੜੀ ਕਹਿ ਲਓ ਕਿ ਬਿਮਾਰ ਹਾਲਤ ਨੂੰ ਦੂਰ ਕਰਨ ਵਾਸਤੇ ਜਿਹੜਾ ਨਿਜ਼ਾਮ ਆ ਉਹਦੇ ਉੱਤੇ 5-6 ਵੀਡੀਓ ਤਾਂ ਆਰਾਮ ਨਾਲ ਜਿਹੜੀਆਂ ਉਹ ਬਣ ਸਕਦੀਆਂ। ਤੇ ਅਸੀਂ ਚਾਹੁੰਦੇ ਆ ਵੀ ਕਿਸੇ ਦਾ ਫਾਇਦਾ ਹੋਵੇ, ਕਿ ਵੀਡੀਓ 'ਚੋਂ ਕਿਸੇ ਨਾ ਕਿਸੇ ਨੂੰ ਸਿੱਖਣ ਨੂੰ ਕੋਈ ਸ਼ੈ ਲੱਭੇ। ਇਹ ਸਾਡਾ ਪਹਿਲਾਂ ਵੀ ਇਹ ਸਾਡਾ ਮੋਟੋ ਰਿਹਾ। ਕਿਉਂ ਜੀ ਰਾਣਾ ਸਾਹਿਬ ਵੀ ਅਸੀਂ ਤਾਂ ਇਸ ਗੱਲ ਦੇ ਉਹ ਆ ਤੇ ਅਸੀਂ ਕਹਿੰਦੇ ਆ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਨਾਲ ਗੱਲ ਕਰਕੇ ਤੁਹਾਡੇ ਤੱਕ ਪਹੁੰਚਾਈਏ। ਇਹ ਫਸਲ ਤੁਹਾਨੂੰ ਅਸੀਂ ਦਿਖਾਤੀ ਹੈ। ਇਹਨਾਂ ਨੇ ਜੰਤਰ ਵੀ ਲਾਇਆ, ਉਹ ਕੀ ਕਹਿੰਦੇ ਆ ਜੰਤਰ ਹੀ ਆ ਨਾ ਜੀ, ਲੂਸਣ। ਇਹਨਾਂ ਨੇ ਲੂਸਣ ਵੀ ਲਾਇਆ ਹੋਇਆ, ਗੰਦਮ ਵੀ ਲਾਈ ਹੋਈ ਆ, ਔਰ ਲਸਣ ਦੀ ਜੇ ਗੱਲ ਕਰੀਏ ਮੈਂ ਕਹਿੰਦਾ ਵੀ ਆਮ ਜ਼ਮੀਨ ਦੇ ਵਿੱਚ ਇਦਾਂ ਦਾ ਹੋ ਹੀ ਨਹੀਂ ਸਕਦਾ ਜਿੱਦਾਂ ਦਾ ਇਹਨਾਂ ਦੀ ਖੇਤੀ ਅਲਹਮਦੁਲਿਲਾ ਮਾਸ਼ਾਅੱਲਾ ਅੱਲਾਹ ਪਾਕ ਬਰਕਤ ਪਾਵੇ ਖਲੋਤੀ ਹੈ ਜੀ। ਕਿਉਂ ਜੀ ਰਾਣਾ ਸਾਹਿਬ? ਹਾਂ ਤੇ ਇਹ ਯਾਨੀ ਕਿ ਤਾਂ ਦੇ ਨਜ਼ਰ ਜਿਹੜਾ ਨਾ ਕੋਈ 6 ਕਿੱਲੇ ਦੀ ਲੈਂਥ ਚ ਨਾ ਜਿਹੜਾ ਵਾ ਇਹ। ਅੱਛਾ ਫਿਰ ਇੱਕ ਹੋਰ ਡਿਜ਼ਾਈਨਿੰਗ ਬੜੀ ਅੱਛੀ ਆ ਕਿ 6 ਏਕੜ ਦੇ ਯਾਨੀ ਕਿ ਜਿਹੜਾ ਵਾ ਨਾ ਪਲਾਟ ਆ, ਇੱਕੋ ਹੀ ਫਸਲ ਹੈ 6 ਏਕੜ ਚ, ਯਾਨੀ ਕਿ ਜਿਹੜਾ ਇਹੀ ਆ, ਫਿਰ 6 ਏਕੜ ਚ ਕਣਕ ਆ। ਤੇ ਇਸ ਤਰ੍ਹਾਂ ਹੁਣ ਅਸੀਂ ਨਾ ਦੂਸਰੀ ਫਸਲ ਜਿਹੜੀ ਹੈ ਨਾ ਲੂਸਣ ਵਾਲੀ ਉਹਦੇ ਤੇ ਚੱਲਦੇ ਆ ਤੇ ਫਿਰ ਬਾਅਦ ਵਿੱਚ ਕਣਕ। ਅੱਛਾ ਨਾ ਸਾਡੇ ਦਿਮਾਗ ਦੇ ਵਿੱਚ ਨਾ ਇੱਕ ਗੱਲ ਬੜੀ ਫਸੀ ਹੋਈ ਆ, ਜਿਹੜਾ ਵੀ ਕੋਈ ਜ਼ਿਮੀਂਦਾਰ, ਉਹ ਗੱਲ ਇਹ ਹੈਗੀ ਆ ਵੀ ਅਸੀਂ ਜਿਹੜਾ ਸਾਡਾ ਅਸੀਂ ਬਰਸੀਮ ਚਟਾਲਾ ਜਿਹਨੂੰ ਕਹਿੰਦੇ ਆ ਅਸੀਂ ਵੀ ਉਹ ਤੇ ਲੂਸਣ ਵਗੈਰਾ ਅਸੀਂ ਇਹਨੂੰ ਪਾਣੀ ਦੀ ਵਾਹੀ ਸਮਝਦੇ ਆ ਵੀ ਪਾਣੀ ਦੇ ਵਿੱਚ ਇਹ ਜਿਹੜੀ ਆ ਨਾ ਇਹ ਗੱਡੀ ਵੀ ਪਾਣੀ ਦੇ ਵਿੱਚ ਜਾਂਦੀ ਆ ਤੇ ਇਹਨੂੰ ਬਾਰ-ਬਾਰ ਪਾਣੀ ਵੀ ਲੱਗਦੇ ਆ। ਠੀਕ ਹੈ ਜੀ। ਬਾਕੀ ਫਸਲਾਂ ਚਲੋ ਕਨੋਲੇ ਵਾਲੀ ਗੱਲ ਹੋ ਗਈ, ਕਣਕ ਵਾਲੀ ਆ, ਕਣਕ ਵੀ ਮੈਂ ਤੁਹਾਨੂੰ ਦਿਖਾਣਾ ਆ, ਕਣਕ ਵੀ ਉਦਾਂ ਦੀ ਨਾਲ ਖਲੋਤੀ ਆ। ਤੇ ਇਹ ਮੈਂ ਇਸ ਵੇਲੇ ਜਿਹੜੀ ਵਾਹੀ ਦੇ ਵਿੱਚ ਖਲੋਤਾ ਨਾ ਰਾਣਾ ਸਾਹਿਬ ਖਲੋਤੇ, ਇਹ ਲੂਸਣ ਇਹ ਵੀ ਪਟੜਿਆਂ ਦੇ ਉੱਤੇ ਡਾਕਟਰ ਖਾਲਿਦ ਸ਼ਾਹ ਸਾਹਿਬ ਨੇ ਲਾਇਆ ਹੋਇਆ। ਤੇ ਇਹ ਤੁਸੀਂ ਚੈੱਕ ਕਰ ਲਓ। ਰਾਣਾ ਸਾਹਿਬ ਤੁਸੀਂ ਇਹਦੇ ਬਾਰੇ 'ਚ ਕੀ ਕਹਿੰਦੇ ਆ? ਦੇਖੋ ਜੀ ਮੇਰਾ ਤਾਂ ਜਿਹੜਾ ਵਾ ਨਾ ਇਹ ਐਸੀ ਚੀਜ਼ਾਂ ਦਾ ਨੇਗੇਟ ਤਾਂ ਕਰਨਾ ਹੀ ਨਹੀਂ ਚਾਹੀਦਾ। ਬਹੁਤ ਸਾਰੇ ਬੰਦੇ ਯਾਨੀ ਕਿ ਜਿਹੜਾ ਵਾ ਨਾ ਇਸ ਚੀਜ਼ ਨੂੰ ਪੈਂਦੇ ਸੱਟੇ ਨੇਗੇਟ ਕਰਦੇ ਆ ਕਿ ਉਹ ਕਹਿੰਦੇ ਕਿ ਜਿਹੜਾ ਬਰਸੀਮ ਤੇ ਲੂਸਣ ਆ ਨਾ ਇਹ ਜੀ ਇਹ ਬੈੱਡ ਤੇ ਕਾਸ਼ ਨਹੀਂ ਹੋ ਸਕਦਾ। ਉਹ ਕਹਿੰਦੇ ਮੰਨ ਲਈ ਤੁਹਾਡੀ ਗੱਲ ਕਣਕ ਵਾਲੀ, ਮੰਨ ਲਈ ਕਨੋਲਾ ਵਾਲੀ ਗੱਲ, ਮੰਨ ਲਈ ਕਮਾਦ ਵਾਲੀ ਗੱਲ ਕੀ, ਇਹ ਜਿਹੜਾ ਨਾ ਇਹ ਤਾਂ ਲੂਸਣ ਵਾਲਾ ਤਾਂ ਜਿਹੜਾ ਵਾ ਨਾ ਬਿਲਕੁਲ ਯਾਨੀ ਕਿ ਇਹ ਪੋਸੀਬਲ ਹੀ ਨਹੀਂ ਹੈ ਵੀ ਪਾਣੀ 'ਚ ਜਿਹੜਾ ਵਾ। ਅੱਛਾ ਹੁਣ ਇਹ ਚੀਜ਼ ਇਹ ਤਾਂ ਹੁਣ ਨਜ਼ਰ ਆ ਗਿਆ ਕਿ ਪੋਸੀਬਲ ਹੈ ਔਰ ਬੜਾ ਸੋਹਣਾ ਪੋਸੀਬਲ ਹੈ, ਕਿਉਂਕਿ ਪਹਿਲਾ ਕੱਟ ਚੱਲ ਰਿਹਾ ਲੂਸਣ ਹੋ ਗਿਆ, ਬਰਸੀਮ ਹੋ ਗਿਆ, ਇਹ ਦੂਸਰੇ ਤੀਸਰੇ ਕੱਟ ਤੇ ਸਹੀ ਮਾਇਨਿਆਂ 'ਚ ਫਸਲ ਜਿਹੜਾ ਵਾ ਨਾ ਆਉਂਦੀ ਆ। ਪਹਿਲੇ ਕੱਟ ਤੇ ਅੱਛਾ ਇਹਦੇ ਤੇ ਡਾਕਟਰ ਸਾਹਿਬ ਨਾਲ ਤੇ ਮੋਹਸਨ ਸਾਹਿਬ ਨਾਲ ਦੋਨਾਂ ਨਾਲ ਯਾਨੀ ਕਿ ਜਿਹੜਾ ਨਾ ਗੱਲ ਕਰਦੇ ਆ ਕਿ ਇਸ ਨੂੰ ਜੀ ਹੁਣ ਤੱਕ ਨਾ ਕਿਤਨੇ ਪਾਣੀ ਹਲੇ ਤੱਕ ਲੱਗੇ? ਦੋ ਪਾਣੀ ਲੱਗੇ। ਦੋ ਪਾਣੀ। ਅੱਛਾ ਦੂਸਰਾ ਇਹ ਹੈ ਕਿ ਇਹਦਾ ਬੀਜ ਮੋਹਸਨ ਸਾਹਿਬ ਕਿਤਨਾ ਪਿਆ ਵਾ, ਤੁਹਾਡੇ ਖਿਆਲ 'ਚ ਕਿਤਨਾ ਬੀਜ ਪੈਣਾ ਚਾਹੀਦਾ ਵਾ? ਇਹਦੇ ਵਿੱਚ ਸਾਡੇ ਕੋਲ ਜਿਹੜੀ ਮਸ਼ੀਨ ਹੈ ਨਾ ਉਹ ਇੱਕ ਖਾਸ ਪੈਟਰਨ ਤੇ ਸੈੱਟ ਹੈ। ਲਾਈਨ ਟੂ ਲਾਈਨ ਪ੍ਰੀਸੀਜਨ ਹੈ, ਸੀਡ ਟੂ ਸੀਡ ਪ੍ਰੀਸੀਜਨ ਨਹੀਂ ਹੈ। ਯਾਨੀ ਲਾਈਨ ਟੂ ਲਾਈਨ ਫਾਸਲਾ 9 ਇੰਚ ਉਹ ਮੇਨਟੇਨ ਕਰਦੀ ਹੈ, ਸੀਡ ਟੂ ਸੀਡ ਉਹਦਾ ਫਾਸਲਾ ਐਡਜਸਟ ਨਹੀਂ, ਉਹ ਕੰਟੀਨਿਊਅਸ ਹੀ ਬੀ ਕੇਰਾ ਕਰਦੀ ਰਹਿੰਦੀ। ਤੇ ਉਹਦੀ ਵਜ੍ਹਾ ਤੋਂ ਸਾਡਾ ਇਹਦੇ ਵਿੱਚ ਤਕਰੀਬਨ 5 ਕਿਲੋ ਬੀ ਲੱਗ ਗਿਆ। ਅੱਛਾ ਤੇ ਜੇ ਇਹ ਸੀਡ ਟੂ ਸੀਡ ਵੀ ਪ੍ਰੀਸੀਜਨ ਹੁੰਦੀ ਤੇ ਫਿਰ ਇਹ 2.5 ਕਿਲੋ ਮਸੇ ਬੀ ਲੱਗਣਾ ਸੀ ਸਾਡਾ, ਤੇ ਬੜਾ ਸ਼ਾਨਦਾਰ ਹੋ ਜਾਣਾ ਸੀ। ਅੱਛਾ ਜਿਹੜੀ ਤੁਸੀਂ ਮਸ਼ੀਨ ਬਣਾਈ ਹੋਈ ਹੈ ਡਾਕਟਰ ਸਾਹਿਬ,
ਇਹ ਤੁਸੀਂ ਸਪੈਸ਼ਲ ਕਿਧਰੋਂ ਬਣਵਾਈ ਆ? ਜੀ ਸਪੈਸ਼ਲ ਬਣਵਾਈ ਹੈ। ਇਹਦੇ ਉੱਤੇ ਕਿੰਨਾ ਖਰਚਾ ਆਇਆ ਜਿਹੜੀ ਇਹ ਕੇਰ ਦੀ ਹੈ? ਮੈਨੂੰ ਸਹੀ ਯਾਦ ਨਹੀਂ ਜੀ, ਲੇਕਿਨ ਹੈਂ? 9 ਲੱਖ ਤੇ ਸ਼ਾਇਦ। ਹਾਂਜੀ 8,65,000 ਰੁਪਏ ਦੀ ਜੀ ਇਹ ਮਸ਼ੀਨ ਆਈ ਹੈ ਜੀ। ਅੱਛਾ। ਇਹ 3-4 ਕਿਸਮ ਦੀਆਂ ਮਸ਼ੀਨਾਂ ਨੇ ਜੀ। ਟੋਟਲ ਜਿਹੜਾ ਹੈ ਨਾ ਜੀ 35-40 ਲੱਖ ਰੁਪਈਆ ਸਾਡਾ ਔਜ਼ਾਰਾਂ ਤੇ ਖਰਚਾ ਹੋਇਆ ਜੀ। ਹਾਂ। ਅੱਛਾ, ਉਹ ਤੁਹਾਨੂੰ ਅਸੀਂ ਨਾ ਵਾਪਸੀ ਤੇ ਔਜ਼ਾਰ ਉੱਥੇ ਦਿਖਾਵਾਂਗੇ। ਹਾਂ। ਸਾਡਾ ਸਾਰਿਆਂ ਦੇ ਉੱਤੇ ਜਿਹੜਾ ਖਰਚ ਹੋਇਆ ਨਾ, ਇੱਕ ਅਸੀਂ ਸਪੈਸ਼ਲ ਹੜ ਲਿਆ ਜਿਹੜਾ ਹਾਰਡ ਪੈਨ ਤੋੜਨ ਵਾਸਤੇ, ਉਹ ਸਬ ਸੋਇਲਰ ਹੈ। ਫਿਰ ਇੱਕ ਅਸੀਂ ਬੈੱਡ ਸ਼ੇਪਰ ਲਿਆ, ਉਹ ਉੱਥੇ ਫਿਰ ਅਸੀਂ ਇੱਕ ਪਲਾਂਟਰ ਲਿਆ ਤੇ ਮਲਚਰ, ਉਹ ਮਲਚ ਵੀ ਕਰਦਾ ਹੈ ਤੇ ਸੀਡ ਵੀ ਲਾਂਦਾ ਹੈ। ਉਹ ਤੁਹਾਨੂੰ ਅਸੀਂ ਬਾਅਦ ਵਿੱਚ ਚਲੋ ਉੱਥੇ ਕਰ ਸਹੀ ਸਹੀ, ਚਲੋ ਉਹ ਉੱਥੇ ਦੇਖ ਲਾਂਗੇ। ਤੇ ਇਹ ਕਣਕ ਜੀ ਮੈਂ ਦਿਖਾਣਾ। ਅੱਛਾ, ਇਹਦੀ ਸਰ ਪਹਿਲੇ ਲੂਸਨ ਦੀ ਤੁਸੀਂ ਆ ਜਾਓ। ਜਿਹੜੇ ਲੋਕਾਂ ਦੇ ਜ਼ਿਹਨ ਵਿੱਚ ਹੈ ਕਿ ਲੂਸਨ ਜਿਹੜਾ ਹੈ ਪਾਣੀ ਵਿੱਚ ਗੱਪਸ਼ਕ ਤਰੀਕੇ ਵਿੱਚ ਛਟਾ ਕੀਤੇ ਬਗੈਰ ਨਹੀਂ ਹੋ ਸਕਦਾ। ਉਹਦੀ ਰੀਜ਼ਨ ਇਹ ਹੈ ਕਿ ਲੂਸਨ ਬਰਸੇਮ ਦਾ ਬੀਜ ਬਹੁਤ ਛੋਟਾ ਹੁੰਦਾ ਹੈ, ਉਸ ਤੇ ਅੱਧੇ ਇੰਚ ਤੋਂ ਜ਼ਿਆਦਾ ਮਿੱਟੀ ਚੜ ਜਾਏ ਤੇ ਫਿਰ ਉਹਦੇ ਵਿੱਚ ਇੰਨੀ ਤਾਕਤ ਹੀ ਨਹੀਂ ਹੁੰਦੀ ਕਿ ਉਹਦੇ ਥੱਲੋਂ ਉਹ ਨਿਕਲ ਸਕੇ। ਇਸ ਵਜ੍ਹਾ ਨੂੰ ਖੜੇ ਪਾਣੀ ਸੱਟਣੇ ਆ ਕਿ ਉਹ ਉੱਪਰ ਹੀ ਬੀਜ ਰਹਿੰਦਾ ਹੈ ਤੇ ਨਾਜ਼ੁਕ ਜਿਹਾ ਪੌਦਾ ਹੁੰਦਾ ਉਹ ਈਜ਼ੀਲੀ ਨਿਕਲ ਆਉਂਦਾ ਹੈ। ਹੁਣ ਅਸਲ ਮਕਸਦ ਇਹ ਹੈ ਕਿ ਹਰ ਬੀਜ ਨੂੰ ਸਿਰਫ ਨਮੀ ਚਾਹੀਦੀ, ਉਹਨੂੰ ਪੁਰਾਣੀ ਗੋਤੇ ਖਾਣ ਦਾ ਕੋਈ ਸ਼ੌਕ ਨਹੀਂ ਹੁੰਦਾ ਹੈਗਾ। ਉਹਨੂੰ ਇਬਤਦਾਈ ਬੁਨਿਆਦੀ ਨਮੀ ਮਿਲ ਜਾਵੇ ਉਹ ਗਰੋ ਕਰ ਜਾਂਦਾ ਹੈ। ਇੱਥੇ ਅਸੀਂ ਉਹਨੂੰ ਨਮੀ ਪਹੁੰਚਾ ਦਿੱਤੀ ਬੱਤਰ। ਉਹ ਜਿਉਂ ਹੀ ਉਹਨੂੰ ਮਿਲਿਆ ਤੇ ਉਹਨੇ ਆਪਣਾ ਉਗਾਓ ਵਾਲਾ ਪ੍ਰੋਸੈਸ ਸ਼ੁਰੂ ਕੀਤਾ ਤੇ ਬੜਾ ਸੋਹਣਾ ਹੋ ਗਿਆ। ਵਾਟਰ ਚੈਨਲ ਦੇ ਇਹਨੂੰ ਭੇਆ ਵੀ ਗਿਆ ਬੀਜ ਨੂੰ। ਹਾਂ, ਇਹਨੂੰ ਕਿਉਂਕਿ ਦੇਖੋ ਜੇ ਤੁਸੀਂ ਡਾਇਰੈਕਟ ਸੀਡਿੰਗ ਕਰਨੀ ਹੋਵੇ ਅਕਤੂਬਰ ਵਿੱਚ ਤੇ ਫਿਰ ਤਾਂ ਤੁਹਾਨੂੰ ਬੇਣਾ ਪੈਣਾ। ਜੇ ਤੁਸੀਂ ਬੇਣਾ ਨਹੀਂ ਤੇ ਫਿਰ ਤੁਸੀਂ ਨਵੰਬਰ ਵਿੱਚ ਇਹਦੀ ਕਾਸ਼ਤ ਕਰੋ। ਠੀਕ। ਜਦੋਂ ਟੈਂਪਰੇਚਰ ਜ਼ਿਆਦਾ ਡਾਊਨ ਹੁੰਦਾ ਹੈ, ਔਸ ਵੀ ਜ਼ਿਆਦਾ ਪੈ ਰਹੀ ਹੁੰਦੀ ਹੈ ਤੇ ਫਿਰ ਤੁਸੀਂ ਉਹਨੂੰ ਬੈੱਡ ਦੇ ਸਾਰੇ ਅੰਦਰ ਤੱਕ ਨਮੀ ਵੀ ਪਹੁੰਚਾਓ। ਫਿਰ ਸਾਨੂੰ ਇਹੋ ਜੀ ਫਸਲ ਵਾਸਤੇ ਸਿੰਗਲ ਵਾਟਰ ਨਹੀਂ ਕਰਨਾ ਪੈਂਦਾ, ਸਾਨੂੰ 2-3 ਦਿਨ ਲਗਾਤਾਰ ਪਾਣੀ ਵਿੱਚ ਵਾਟਰ ਚੈਨਲ ਲਾਣਾ ਪੈਂਦਾ ਜਾਂ ਖੜਾ ਕਰਨਾ ਪੈਂਦਾ ਕਿ ਬੱਤਰ ਜਿਹੜਾ ਹੈ ਬੈੱਡ ਦੇ ਉੱਪਰ ਤੱਕ ਨਿਕਲ ਆਵੇ। ਵੀ ਇਹ ਸਾਰੇ ਨੂੰ ਬਰਾਬਰ ਪਹੁੰਚ ਜਾਵੇ, ਸਾਰੇ ਨੂੰ ਪਹੁੰਚ ਜਾਵੇ। ਇਹ ਕਿਉਂਕਿ ਅਸੀਂ ਅਕਤੂਬਰ ਵਿੱਚ ਜਰਾ ਅਰਲੀ ਕਰ ਲਿਆ ਸੀ ਤੇ ਫਸਟ ਐਕਸਪੀਰੀਅੰਸ ਸੀ। ਕੁਝ ਸਾਡੇ ਥੋੜਾ ਜਿਹਾ ਏਕੜ ਖਰਾਬ ਵੀ ਹੋਏ, ਲੇਕਿਨ ਇੱਥੇ ਅਸੀਂ ਫਿਰ ਆ ਕੇ ਨਾ ਇਹਨੂੰ ਭਿਗੋ ਕੇ ਛਾਂ ਵਿੱਚ ਹਲਕਾ ਜਿਹਾ ਇਹਨਾਂ ਖੁਸ਼ ਕੀਤਾ ਕਿ ਸੀਡ ਜੁਦਾ ਹੋ ਜਾਣ। ਫਿਰ ਅਸੀਂ ਬੀਜ ਪਾ ਕੇ ਲਾਇਆ, ਫਿਰ ਨਵੀਂ ਪਹੁੰਚਾਈ ਤੇ ਬੜਾ ਸ਼ਾਨਦਾਰ। ਨਹੀਂ, ਬੜਾ ਜ਼ਬਰਦਸਤ ਜੀ। ਇਹ ਕਣਕ ਦਿਖਾਣਾ ਜੀ ਮੈਂ ਤੁਹਾਨੂੰ ਡਾਕਟਰ ਸਾਹਿਬ ਦੀ। ਇਹ ਵੀ ਇਸੇ ਹੀ ਮੈਥਡ ਤਰੀਕਾ ਸਾਰਿਆਂ ਤੇ ਇੱਕੋ ਹੀ ਵਰਤਿਆ ਗਿਆ, ਇੱਕੋ ਹੀ ਲੰਬੀਆਂ ਖਾਲੀਆਂ ਵੀ। ਇਹ ਵੇਖੋ ਤੁਸੀਂ ਕਣਕ ਦਾ ਰੰਗ ਢੰਗ ਬਹੁਤ ਵਧੀਆ ਜੀ, ਬਹੁਤ ਸੋਹਣਾ। ਇਹ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਪਾਣੀਆਂ ਦੇ ਵਿੱਚ ਕਣਕ ਖਲੋਤੀ ਹੁੰਦੀ ਆ। ਸਰ ਸਿੱਟੇ ਦਾ ਜ਼ਰਾ ਕਲੋਜ਼ ਟੂ ਸਾਈਜ਼ ਵਿਖਾਓ ਨਾ। ਸਿੱਟੇ ਦਾ ਸਾਈਜ਼ ਹੈ, ਹੱਥ ਲੋਕਾਂ ਨੂੰ ਅੰਦਾਜ਼ਾ ਹੋਏਗਾ ਕਿੰਨਾ ਸਾਈਜ਼ ਹੈ। 11-12 ਦੀ ਲਾਈਨ ਹੈ ਤੇ ਬੜਾ ਸ਼ਾਨਦਾਰ। ਇਹ ਵੀ ਹਲੇ ਦੇਖੋ ਕਿ ਇਹ ਹਲੇ ਫਰਵਰੀ ਦਾ ਐਂਡ ਨਹੀਂ ਹੈ। ਹੈ ਫਰਵਰੀ ਦੇ ਵੀ ਹਲੇ ਕੁਝ ਦਿਨਾਂ ਤੇ ਮਾਰਚ ਪਿਆ ਵਾ, ਅਪ੍ਰੈਲ ਦੇ 15 ਦਿਨ ਪਏ ਆ ਤੇ ਇਹ ਕਣਕ ਕੋਲ ਯਾਨੀ ਕਿ ਪੂਰਾ ਟਾਈਮ ਆ ਪੱਕਣ ਲਈ। ਔਰ ਫਿਰ ਸਾਰੇ ਬਰਾਬਰ ਦੇ ਆ। ਵਰਨਾ ਆਮ ਤੌਰ ਤੇ ਹੁੰਦਾ ਕਿ ਕੁਝ ਮਾੜੇ ਸਿੱਟੇ ਕੁਝ ਚੰਗੇ ਸਿੱਟੇ। ਤੇ ਇਹ ਟਿਲਰਿੰਗ ਵੀ ਬੜੀ ਜ਼ਬਰਦਸਤ ਆ। ਫਿਰ ਫਸਲ ਦਾ ਕੱਦ ਜਿਹੜਾ ਵਾ ਉਹ ਵੀ ਤੇ ਸਿੱਟੇ ਦੀ ਹਾਲਤ ਵੀ ਜਿਹੜੀ। ਇਹਨੂੰ ਕਿੰਨੀ ਖਾਦ ਦੱਸੀ ਡਾਕਟਰ ਸਾਹਿਬ ਤੁਸੀਂ? ਕੋਈ ਖਾਦ ਨਹੀਂ ਜੀ, ਕੋਈ ਸਪਰੇ ਨਹੀਂ। 2 ਪਾਣੀ ਹੁਣ ਤੱਕ ਲੱਗੇ ਨੇ ਜੀ ਟੋਟਲ। ਤੇ 13 ਕਿਲੋ ਅਸੀਂ ਬੀਜ ਇਸਤੇਮਾਲ ਕੀਤਾ ਜੀ। 13 ਕਿਲੋ ਬੀਜ? ਹਾਂਜੀ। ਤੇ ਇਹ ਅਜੇ ਤੱਕ ਤੁਸੀਂ ਜਿਹੜਾ ਸਾਨੂੰ ਖਰਚਾ ਇਹਦੇ ਤੇ ਦੱਸਿਆ 8,500 ਰੁਪਏ। ਹਾਂਜੀ 8,500 ਰੁਪਏ ਜੀ ਫੀ ਕਿੱਲਾ। ਆ ਕਣਕ ਜਿਹੜੀ ਆ ਤੁਹਾਡੇ ਸਾਹਮਣੇ ਖਲੋਤੀ ਆ 8,500 ਚ ਨਾ ਇਹ ਕਣਕ ਸਿੱਟਿਆਂ ਤੇ ਆ ਗਈ ਆ। ਤੇ ਵਰਨਾ ਇਹ ਆ ਕਿ ਜਦੋਂ ਤੁਸੀਂ ਬੀਜ ਲਾਉਣ ਲਈ ਵੜਦੇ ਆ ਨਾ 20,000 ਪਹਿਲੇ ਹੀ ਖਰਚਾ ਹੋ ਚੁੱਕਿਆ ਹੁੰਦਾ। ਜਿਸ ਤਰ੍ਹਾਂ ਸਲਾਮੀਆਂ ਦਾ ਪਹਿਲੇ ਜਿਹੜਾ ਨਾ ਅਸੀਂ ਜੀ ਜਿਹੜੇ ਸਾਡੇ ਕੋਈ ਦੋਸਤ ਬਾਈ ਕਾਸ਼ਤਕਾਰ ਸਾਡੇ ਹਮਸਾਏ, ਅਸੀਂ ਉਹਨਾਂ ਦੇ ਨਾਲ ਇਹਦਾ ਤਕਾਬਲੀ ਜਾਇਜ਼ਾ ਉਹਨਾਂ ਦੇ ਨਾਲ ਬਹਿ ਕੇ ਲਿਆ ਅਖਰਾਜਾਤ ਦਾ। ਤੇ ਉਹਨਾਂ ਦਾ ਕਮ ਸੇ ਕਮ 1 ਏਕੜ ਉੱਤੇ ਖਰਚਾ 60 ਤੋਂ ਲੈ ਕੇ 75-80 ਹਜ਼ਾਰ ਤੱਕ 1 ਏਕੜ ਦਾ ਖਰਚਾ ਹੋਇਆ। ਹਾਂ, ਤੇ ਅਸੀਂ ਗੱਡੀ ਹੋਈ ਆ ਜੀ, ਇੰਨਾ ਹੀ ਖਰਚਾ ਨਾ ਜੀ। ਅਸੀਂ ਗੱਡੀ ਹੋਈ ਆ, ਦੇਖੋ ਨਾ ਇਹ ਸਿਰਫ 8,000 ਰੁਪਏ ਚ, ਅਸੀਂ 60,000 ਰੁਪਏ ਚ। 8 ਤੇ 60 ਸੁਣਨ ਚ ਇੱਕ ਜਿਹਾ ਲੱਗਦਾ, ਪਰ 52,000 ਦਾ ਫਰਕ ਹੈ ਬਾਈ। ਅੱਛਾ ਜੀ, ਬਾਕੀ ਗੱਲਾਂ ਤਾਂ ਰਹਿ ਗਈਆਂ। ਮੈਂ ਇੱਥੇ 2 ਇਜ਼ਾਫੀ ਜੁਮਲੇ ਵਿੱਚ ਸ਼ਾਮਿਲ ਕਰਨਾ ਚਾਹਾਂਗਾ। ਹਾਂਜੀ। ਇੱਕ ਤਾਂ ਜੀ ਇਹ ਕਣਕ ਜ਼ਹਿਰ ਤੋਂ ਪਾ ਕੇ, ਹਾਂਜੀ, ਆਰਗੈਨਿਕ, ਔਰ ਇਹ ਸਿਹਤਮੰਦ ਹੈ, ਇਹਦੇ ਨਾਲ ਬਿਮਾਰੀ ਨਹੀਂ ਫੈਲੇਗੀ। ਨੰਬਰ 2, ਇਹਦਾ ਜਿਹੜਾ ਜ਼ਾਇਕਾ ਹੈ ਨਾ ਜੀ, ਉਹ ਰਿਵਾਇਤੀ ਗੰਦਮ ਨਾਲੋਂ ਬਹੁਤ ਬਿਹਤਰ ਹੈ। ਇਹਦੀ ਸ਼ੈਲਫ ਲਾਈਫ ਬਹੁਤ ਅੱਛੀ ਹੈ। ਔਰ ਆਖਰੀ ਜਿਹੜੀ ਔਰ ਸਭ ਤੋਂ ਜਿਹੜੀ ਅਹਿਮ ਗੱਲ ਹੈ ਉਹ ਗਿਜ਼ਾਈਅਤ ਹੈ ਕਿ ਇਹ ਜਿਹੜੀ ਗੰਦਮ ਹੈ ਨਾ, ਇਹ ਗਿਜ਼ਾਈਅਤ ਦੇ ਇਤਬਾਰ ਨਾਲ ਅਗਰ ਇੱਕ ਆਦਮੀ ਨਾਰਮਲ 2 ਰੋਟੀਆਂ ਖਾ ਕੇ ਰਿਵਾਇਤੀ ਗੰਦਮ ਨਾਲ ਬਣੀ ਹੋਈਆਂ ਉਹਦਾ ਪੇਟ ਭਰਦਾ ਹੈ, ਤੇ ਉਹ 1-1.5 ਫੁਲਕਾ ਖਾਏਗਾ ਤੇ ਉਹਦਾ ਪੇਟ ਭਰ ਜਾਏਗਾ।
ਯਾਨੀ ਇਹਦੇ ਵਿੱਚ ਗਿਜ਼ਾਈਅਤ ਨਾਲੇ ਭਰਪੂਰ ਹੋਏਗੀ। ਅੱਛਾ, ਬਹੁਤ ਸਾਰੇ ਦੋਸਤਾਂ ਨੂੰ ਜਦੋਂ ਇਹ ਕਹੀਦਾ ਸੀ ਨਾ ਵੀ ਯਾਰ ਇਹ ਬੜਾ ਰੌਲਾ ਵਾ ਖਾਦਾਂ ਦਾ ਤੇ ਸਪਰੇਆਂ ਦਾ, ਉਹ ਕਹਿੰਦੇ ਕਰੀਏ ਕਿਆ ਹੈ, ਕੋਈ ਸਾਨੂੰ ਦੱਸੋ। ਨਹੀਂ ਆ ਕਰੋ। ਹਾਂ ਵੀ ਨਹੀਂ ਵੀ ਕਣਕ ਕਿੱਥੋਂ ਲਈਏ, ਆਟਾ ਕਿੱਥੋਂ ਲਈਏ ਹੈ। ਇਹ ਭਾਈ ਹੁਣ ਕਣਕ ਤਾਂ ਹੈ ਆ ਮੌਜੂਦ, ਹਾਂਜੀ ਤੇ ਹੁਣ ਤਾਂ ਬਸ ਹੱਥ ਵਾਲੀ ਚੱਕੀ ਲੈਣੀ ਪੈਣੀ ਆ ਹੈ। ਤੇ ਆਪਾਂ ਆਰਾਮ ਨਾਲ 14ਵੀਂ ਸਦੀ 'ਚ ਜਿਹੜਾ ਨਾ ਆਪਣੇ ਖੜੇ ਆ। ਅੱਛਾ, ਇਹਦੇ ਤੁਹਾਡਾ ਖਾਦ ਦਾ ਕੁਐਸਚਨ ਸੀ ਕਿ ਖਾਦ ਦੀ ਸਾਨੂੰ ਕਿਉਂ ਜ਼ਰੂਰਤ ਨਹੀਂ ਪੈਂਦੀ ਇਸ ਤਰੀਕੇ ਤੇ। ਅਸਲ ਜਦੋਂ ਸੋਇਲ ਹੈਲਥ ਤੇ ਕੰਮ ਕਰਨਾ ਹੈ ਉਦੋਂ ਅਸੀਂ ਜ਼ਮੀਨ ਦੇ ਥੱਲੇ ਜਿਹੜੇ ਜਾਨਦਾਰ ਹਨ ਜਿੰਨੇ ਵੀ ਉਹਨੂੰ ਮਾਈਕਰੋ ਆਰਗੇਨਿਜ਼ਮਸ ਕਹਿ ਲੋ, ਠੀਕ ਹੈ, ਜਿੰਨੀ ਜ਼ਮੀਨ ਦੇ ਉੱਤੇ ਜਾਨਦਾਰ ਨੇ ਉਹਦੇ ਨਾਲੋਂ ਕੋਈ 10-20 ਗੁਣਾ ਜ਼ਿਆਦਾ ਵਜ਼ਨ ਦੇ ਹਿਸਾਬ ਨਾਲ ਜਾਨਵਰ ਜ਼ੇਰੇ ਜ਼ਮੀਨ ਨੇ, ਸਾਰੇ ਪੌਦੇ ਦੇ ਮਜ਼ਦੂਰ ਨੇ। ਤੇ ਮਿੱਟੀ ਦੇ ਵਿੱਚ ਬੇਸ਼ੁਮਾਰ ਖੁਰਾਕ ਪਈ ਹੈ, ਅਗਲੇ ਕਰੋੜਾਂ ਸਾਲ ਵੀ ਨਹੀਂ ਖਤਮ ਹੋ ਸਕਦੀ ਇਹਨਾਂ ਪੌਦਿਆਂ ਵਾਸਤੇ, ਲੇਕਿਨ ਉਹ ਪਈ ਹੈ ਅਨਅਵੇਲੇਬਲ ਹਾਲਤ, ਯਾਨੀ ਗੈਰ ਦਸਤਿਆਬ ਹਾਲਤ ਵਿੱਚ ਪਈ ਹੈ। ਪੌਦਾ ਉਹਨੂੰ ਡਾਇਰੈਕਟ ਖਾ ਨਹੀਂ ਸਕਦਾ। ਜਿਵੇਂ ਆਪਣੇ ਪਿੰਡਾਂ ਵਿੱਚ ਬਡੋਲੇ ਦਾਣੇ ਪਏ ਹੁੰਦੇ ਨੇ, ਆਪਾਂ ਡਾਇਰੈਕਟ ਨਹੀਂ ਖਾ ਸਕਦੇ, ਪਿਸਾ ਕੇ ਗੁੰਨ ਕੇ ਰੋਟੀ ਪਕਾ ਕੇ ਖਾਂਦੇ ਆ, ਐਵੇਂ ਉਹ ਵੀ ਇੱਥੇ ਵੀ ਬਡੋਲਿਆਂ ਦੀ ਖੁਰਾਕ ਪਈ ਹੈ। ਉਹਨੂੰ ਬਡੋਲਿਆਂ ਨੂੰ ਕੱਢਣੇ ਹੈਗਾ ਮਾਈਕਰੋਬਸ ਨੇ, ਤੇ ਇਸ ਤਰੀਕੇ 'ਚ ਉਹਨਾਂ ਨੂੰ ਅਸੀਂ ਇੱਕ ਐਸਾ ਮਾਹੌਲ ਪ੍ਰੋਵਾਈਡ ਕਰਨਾ ਹੈ ਕਿ ਉਹਨਾਂ ਦੀ ਅਫਜ਼ਾਈਸ਼ ਹੋਣਾ ਸ਼ੁਰੂ ਹੋ ਜਾਂਦੀ ਹੈ, ਤੇ ਉਸ ਖੁਰਾਕ ਨੂੰ ਉਹ ਗੈਰ ਦਸਤਿਆਬ ਹਾਲਤ ਤੋਂ ਦਸਤਿਆਬ ਹਾਲਤ ਵਿੱਚ ਕਨਵਰਟ ਕਰਨਾ ਸ਼ੁਰੂ ਕਰ ਦਿੰਦੇ ਨੇ, ਤੇ ਪੌਦੇ ਨੂੰ ਮਿਲਣਾ ਸ਼ੁਰੂ ਹੋ ਜਾਂਦੀ ਹੈ। ਮੈਂ ਜਿਹੜੀ ਗੰਦਮ ਇਸ ਮੈਥਡ ਤੇ ਲਾਈ ਸੀ, ਮੈਂ ਜਦੋਂ ਆਪਦੀ ਅੰਮਾ ਨੂੰ ਖਵਾਈ, ਅੰਮਾ ਕਹਿੰਦੀ ਸੀ 50 ਸਾਲ ਹੋ ਗਏ ਨੇ, ਅੱਗੇ ਆਟਾ ਗੁੜਦੇ ਆ ਤੇ ਆਟਾ ਕਹਿੰਦੇ ਨੇ ਵਿਓਜਦਾ ਹੈ, ਯਾਨੀ ਵੱਧਦਾ ਨਾ ਵੱਧਦਾ। ਹੁਣ ਕਣਕਾਂ ਦਾ ਨਹੀਂ ਵੱਧਦਾ, ਉਸ ਕਣਕ ਦਾ ਬਹੁਤ ਵਿਓਜਦਾ ਸੀ ਆਟਾ, ਉਹਦੇ ਚ ਲੇਸ ਪੈਦਾ ਹੁੰਦੀ ਸੀ, ਤੇ ਉਹਦੀ ਰੋਟੀ ਇਸ ਕਣਕ ਦੀ ਜਿਹੜੀ ਹੈ ਜ਼ਿਆਦਾ ਦੇਰ ਨਰਮ ਤੇ ਕੂਲੀ ਰਹਿੰਦੀ, ਪਾਪੜੀ ਨਹੀਂ ਬਣਦੀ। ਇੰਨਾ ਗਜ਼ਾਈਅਤ ਦਾ ਫਰਕ ਹੈ। ਮੈਂ ਸਿਰਫ ਇੱਕ ਇਜ਼ਾਫਾ ਕਰਨਾ ਚਾਹਾਂਗਾ ਜੀ ਕਿ ਇਹ ਜਿਹੜਾ ਅਸਲ ਵਿੱਚ ਨਾ ਇਹ ਜਿਹੜਾ ਤਰੀਕਾ ਹੈ ਕਾਸ਼ਤ ਹੈ, ਇਹ ਉਹ ਤਰੀਕਾ ਹੈ ਕਾਸ਼ਤ ਹੈ ਜਿਹੜਾ ਅੱਲਾਹ ਪਾਕ ਨੇ ਪੌਦਿਆਂ ਵਾਸਤੇ ਬਣਾਇਆ। ਇਹ ਅਸੀਂ ਉਹਨੂੰ ਸਿੱਖ ਕੇ ਪੜ੍ਹ ਕੇ ਦੁਬਾਰਾ ਉਹਦੇ ਵੱਲ ਵਾਪਸੀ ਕਰ ਰਹੇ ਹਾਂ ਜੀ। ਇਹ ਕੋਈ ਨਵਾਂ ਤਰੀਕਾ ਨਹੀਂ, ਇਹ ਉਹ ਤਰੀਕਾ ਹੈ ਜਿਹੜਾ ਅੱਲਾਹ ਪਾਕ ਨੇ ਜ਼ਮੀਨ ਦੀ ਸਿਹਤ ਤੇ ਪੌਦਿਆਂ ਦੀ ਸਿਹਤ ਵਾਸਤੇ ਬਣਾਇਆ, ਤੇ ਇਸ ਦੇ ਉੱਤੇ ਇਨਸ਼ਾਅੱਲਾ ਗੁਫ਼ਤਗੂ ਹੁੰਦੀ ਹੈ। ਬਹੁਤ ਸੋਹਣੀ ਗੱਲ ਕੀਤੀ। ਇਹ ਤਾਂ ਨਾ ਜੀ ਗੱਲ ਛੇੜਤੀ, ਤੇ ਲੇਕਿਨ ਮੈਂ ਇਹ ਨਹੀਂ ਹਲੇ ਇਸ ਵੀਡੀਓ ਦੇ ਵਿੱਚ ਇਹ ਗੱਲ ਕਰਨੀ ਸੀਗੀ ਵੀ ਇਹਨੂੰ ਕਿਉਂ ਨਹੀਂ ਖੁਰਾਕ ਪਾਉਂਦੇ, ਤੇ ਬਹਰਹਾਲ ਉਹ ਇੱਕ ਤਫਸੀਲੀ ਵੀਡੀਓ ਫੇਰ ਵੀ ਜਨਾਬ ਅਸੀਂ ਜ਼ਰੂਰ ਬਣਾਵਾਂਗੇ। ਨਹੀਂ ਇਹ ਟੱਚ ਦਿੱਤਾ ਪੂਰੀ ਗੱਲਬਾਤ। ਹਾਂਜੀ ਉਹ ਗੱਲਬਾਤ ਸਾਰੀ। ਹਾਂ, ਤੇ ਬਾਕੀ ਥੋੜੀ ਜੀ ਡਾਕਟਰ ਸਾਹਿਬ ਨੇ ਸਾਨੂੰ ਇੱਕ ਗੱਲ ਕੀਤੀ ਵੀ ਸਾਨੂੰ ਥੋੜਾ ਜਿਹਾ ਕਣਕ ਦੀ ਗਾਡੀ ਵੇਲੇ ਕੋਈ ਮਸਲਾ ਪ੍ਰੋਬਲਮ ਬਣੀ, ਉਹਦੀ ਵਜ੍ਹਾ ਇਹ ਸੀ ਕਿ ਇਹਦੇ ਵਿੱਚ ਮਲਚਿੰਗ ਇਹਨਾਂ ਨੇ ਜਿਹੜੀ ਕੀਤੀ ਸੀ ਨਾ, ਇਹ ਜਿਹੜਾ ਕੁਤਰਾ ਕੀਤਾ ਸੀਗਾ ਉਹਦਾ ਆਪਣਾ ਜੰਤਰ ਦਾ, ਤੇ ਉਹਨੇ ਕੋਈ ਮਿੱਟੀ ਦੇ ਢੇਲੇ ਬਣਾਤੇ, ਜਿਹਦੀ ਵਜ੍ਹਾ ਨਾਲ ਕੁਛ ਇੱਦਾਂ ਹੋਇਆ ਵੀ ਆ ਤੁਸੀਂ ਦੇਖ ਸਕਦੇ ਆ ਵੀ ਜਗ੍ਹਾ ਖਾਲੀ ਬੜੀ ਜਿਹੜੀ ਉਹ ਰਹਿ ਗਈ, ਵੀ ਉੱਥੇ ਬੀ ਜਿਹੜਾ ਨਾ ਉਹ ਕਿਰ ਨਹੀਂ ਸਕਿਆ, ਇਸ ਵਾਸਤੇ ਟੈਕਨੀਕਲੀ ਫਾਲਟ। ਲੇਕਿਨ ਗੰਦਮ ਦੇ ਜਿਹੜੇ ਦਾਣੇ ਇੱਥੇ ਉੱਗੇ ਆ ਨਾ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਰੰਗ ਢੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਫਰਕ ਨਜ਼ਰ ਨਹੀਂ ਮੈਨੂੰ ਆਇਆ। ਬਹੁਤ ਸੋਹਣਾ ਆਲੂ ਸਣ। ਤੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦਾ ਪਾਣੀ ਲਾਉਣ ਦਾ ਤਰੀਕਾ ਜਿਹੜਾ ਚੈਨਲ ਆ ਉਹ ਵੀ ਦਿਖਾਉਂਦੇ ਆ। ਫਿਰ ਤੁਹਾਨੂੰ ਜਿਹੜਾ ਆਖਰ ਤੇ ਦਿਖਾਣਾ ਨਾ ਲਸਣ ਵਾਲੀ ਗੱਲ, ਤੇ ਤੁਸੀਂ ਲਸਣ ਦੇਖ ਕੇ ਯਕੀਨ ਕਰਿਓ ਹੈਰਾਨ ਹੋ ਜਾਓਗੇ, ਤੇ ਤੁਸੀਂ ਕਹੋਗੇ ਕਿ ਅਸੀਂ ਵੀ ਡਾਕਟਰ ਖਾਲਦ ਸ਼ਾਹ ਸਾਹਿਬ ਨੂੰ ਜ਼ਰੂਰ ਮਿਲ ਕੇ ਆਣਾ। ਠੀਕ ਹੈ ਜੀ। ਅੱਛਾ, ਇੱਥੇ ਨਾ ਅਸੀਂ ਫਸਲਾਂ ਤਾਂ ਦੇਖੀਆਂ ਵੀ ਅਲੱਗ ਤਰੀਕੇ ਨਾਲ ਨਾ ਜਿਹੜੀਆਂ ਵਾ ਬੀਜੀਆਂ ਹੋਈਆਂ ਵਾ, ਕੋਈ ਖਾਦ ਨਹੀਂ ਹੈ, ਕੋਈ ਸਪਰੇਅ ਨਹੀਂ ਹੈ, ਕੋਈ ਵਹਾਈ ਵਾਲਾ ਰੌਲਾ ਨਹੀਂ ਹੈ। ਤੇ ਫਿਰ ਅਸੀਂ ਨਾ ਆਏ ਆ ਤੇ ਹੁਣ ਪਾਣੀ ਵਾਲਾ ਵੀ ਯਾਰ ਵੱਖਰਾ ਹੀ ਹਿਸਾਬ ਕਿਤਾਬ ਆ। ਹੁਣ ਅਸੀਂ ਕਿੱਲੇ ਨੂੰ ਪਾਣੀ ਲਾਈਏ ਨਾ 3-4 ਘੰਟੇ ਲੱਗਦੇ ਆ, ਤੇ ਇੱਥੇ ਉਹ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਨਾ 6 ਕਿੱਲਿਆਂ ਦਾ ਨਾ ਜਿਹੜਾ ਵਾ ਨਾ ਇਹ ਹੈ ਆ ਲੰਬਾਈ 'ਚ, ਤੇ ਕਹਿੰਦੇ ਵੀ 1 ਏਕੜ ਨੂੰ ਅਸੀਂ 42 ਯਾਨੀ ਕਿ ਜਿਹੜਾ ਪਾਇਪ ਆ ਉਹ ਲਾ ਦਿੰਨੇ ਆ। ਆਜ਼ਮ ਸਾਹਿਬ ਨੂੰ ਪੁੱਛਦੇ ਆ, ਕਿਉਂਕਿ ਇਹ ਸਾਰੇ ਮਸਲੇ ਨੂੰ ਹੈਂਡਲ ਕਰਦੇ ਆ। ਆਜ਼ਮ ਸਾਹਿਬ, ਇਹ 6 ਕਿੱਲਿਆਂ ਨੂੰ ਕਿੰਨਾ ਟਾਈਮ ਲੱਗਦਾ ਪਾਣੀ ਲੱਗਣ 'ਚ? ਜੀ 6 ਕਿੱਲਿਆਂ ਨੂੰ ਯਕ ਵਕਤ ਪੌਣੇ 2 ਘੰਟਿਆਂ 'ਚ ਸਾਡਾ 6 ਕਿੱਲੇ ਪੀਚ ਹੋ ਜਾਂਦਾ ਜੀ, 1.5 ਤੋਂ ਪੌਣੇ 2 ਘੰਟੇ। ਯਾਨੀ ਕਿ 100 ਮਿੰਟ 'ਚ 6 ਕਿੱਲੇ 15 ਮਿੰਟ 'ਚ ਨਾ ਜਿਹੜਾ ਵਾ ਇਹ ਕਿੱਲਾ ਭਰਦਾ ਵਾਰ। ਵੈਸੇ ਜਿਹੜਾ ਕੱਦੂ ਵਾਲੀ ਯਾਨੀ ਕਿ ਜਿਹੜਾ ਨਾ ਸਭ ਤੋਂ ਵੱਡਾ ਪਟੜਾ ਜਿਹੜਾ ਗਿਣਿਆ ਜਾਂਦਾ ਵੀ ਉਹ ਕੋਈ 16-18 ਫੁੱਟ ਦਾ ਹੁੰਦਾ ਵਾ, ਉਹ ਦੁਹਾੜੇ 'ਚ 22 ਮਿੰਟ ਉਹਦੇ 'ਚ ਵੀ ਲੱਗ ਜਾਂਦੇ ਆ। ਹੈਂ? ਅੱਛਾ ਰਾਣਾ ਸਾਹਿਬ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਨਾ ਕੋਈ ਟੋਕ ਨਾ ਕੋਈ ਨਾਕਾ, ਇਹ ਪਾਣੀ ਲਾਉਂਦੇ ਕਿੱਥੋਂ ਐ ਇਹਨੂੰ?
ਇੱਥੇ ਇਹਨਾਂ ਕੋਲ ਨਾ ਪਾਈਪ ਹੁੰਦੇ ਆ ਸਾਈਫਨ ਟਿਊਬ। ਜਿਹਨਾਂ ਨੂੰ ਸਾਈਫਨ ਟਿਊਬ, ਉਹ ਇਹਦੇ 'ਚ ਚੱਕਦਾ ਪਾਣੀ ਜਿਹੜਾ, ਕਿਉਂਕਿ ਉਹ ਲੈਵਲ ਆ ਨਿਚਲਾ ਨੀਵਾਂ, ਪਾਣੀ ਨੇ ਜਦੋਂ ਇੱਥੋਂ ਚੱਕਣਾ ਉਹਨੂੰ ਨੀਵੇਂ ਲੈਵਲ ਤੇ, ਬਾਕੀ ਇਹ ਆਜ਼ਮ ਸਾਹਿਬ ਡਿਟੇਲ ਨਾਲ ਦੱਸ ਦਿੰਦੇ ਆ ਕਿ ਕੀ ਕਰਦੇ ਆ। ਅੱਛਾ ਜੀ, ਖਾਲਾ ਸਾਡਾ ਟਿਊਬਵੈੱਲ ਨਾਲ ਚਲਾ ਦਿੰਦੇ ਆ, ਨਹਿਰ ਦਾ ਪਾਣੀ ਵੀ ਐਸੇ ਖਾਲੇ ਚ ਆਉਂਦਾ ਹੈ, ਟਿਊਬਵੈੱਲ ਦਾ ਵੀ ਐਸੇ ਖਾਲੇ ਚ ਆਉਂਦਾ ਹੈ। ਸਾਈਫਨ ਹੈ ਜੀ, ਸਾਈਫਨ ਚਲਾ ਦਿੰਦੇ ਆ, ਯਕ ਵਕਤ 42 ਸਾਈਫਨ ਅਸੀਂ ਚਲਾ ਦਿੰਦੇ ਆ ਤੇ ਠੀਕ 1.5 ਤੋਂ ਪੌਣੇ 2 ਘੰਟੇ ਬਾਅਦ ਅਸੀਂ ਬਦਲ ਲੈਂਦੇ ਆ। ਸਾਡਾ 6 ਕਿੱਲੇ ਪੀਚ ਹੋ ਜਾਂਦਾ ਹੈ ਤੇ 6 ਕਿੱਲੇ ਅਸੀਂ ਫਿਰ ਕਰ ਲਈਏ। ਅੱਛਾ, ਕੋਈ ਨਾਕਾ ਲਾਉਣ ਦੀ ਲੋੜ ਨਹੀਂ, ਕਿਸੇ ਲਾਉਣ ਦੀ ਲੋੜ ਨਹੀਂ, ਕੋਈ ਸਾਡਾ ਨਾਕਾ ਹੈ ਹੀ ਨਹੀਂ ਜੀ। ਆਹੋ ਦੇਖ ਰਹੇ ਆ, ਦੇਖ ਲਓ ਸਾਡਾ 6 ਏਕੜ ਦਾ ਲੰਬਾ ਬੈੱਡ ਹੈ ਨਾ, ਤੇ ਇਹ ਇੱਕ ਵਾਟਰ ਚੈਨਲ ਵਿੱਚ ਇੱਕ ਸਾਈਫਨ ਟਿਊਬ ਅਸੀਂ ਰੱਖਣੀ ਹਰ ਵਿੱਚ ਲੈਦਾ ਖਾਲੀ ਦੇ ਇੱਕ ਵਾਟਰ ਚੈਨਲ ਜਿਹੜੀ ਹੈ ਉਹ ਇੱਕ ਉਹ ਹੌਲੀ ਹੌਲੀ ਟੁਰਦੇ ਹੈ। ਇੱਕ ਬੰਦਾ ਜਿਹੜਾ ਵਾ ਨਾ ਹਾਂ, ਉਹ ਸਾਰੇ ਕਈ ਇਸਤੇਮਾਲ ਨਹੀਂ ਕਰਨੀ ਪੈਂਦੀ। ਸਾਡਾ ਖਾਬ ਸੀ ਪੀਰ ਸਾਹਿਬ ਦਾ ਕਿ ਵਾਪੜਾ ਵਾਲੇ ਤੋਂ ਜਾਨ ਛੁਡਾਣੀ ਹੈ, ਹਾਂਜੀ, ਤੇ ਅਲਹਮਦੁਲਿਲਾ ਅਸੀਂ ਵਾਪੜਾ ਤੋਂ ਜਾਨ ਛੁਡਾ ਲਈ ਹੈ। ਹਾਂਜੀ। ਉਹ ਸਾਡਾ ਸੋਲਰ ਸਿਸਟਮ ਇਨਫ ਹੈ, ਸਾਡੀ ਜ਼ਰੂਰਤ ਤੋਂ ਜ਼ਾਇਦ ਹੋਇਆ ਪਿਆ। ਔਰ ਵੱਧ ਪਿਆ ਜੀ। ਆਹੋ। ਕਈ ਨਾ ਜੀ ਪਿਛਲੇ ਸਾਲ ਇਸੇ ਮਹੀਨੇ ਹਾਂ, ਸਾਡਾ ਬਿਜਲੀ ਦਾ ਬਿੱਲ ਸੀ 55 ਏਕੜ ਦਾ 3,75,000 ਰੁਪਇਆ, ਹਾਂ, ਤੇ ਅਲਹਮਦੁਲਿਲਾ ਹੁਣ ਸਾਡਾ ਬਿੱਲ ਜਦੋਂ ਦੇ ਅਸੀਂ ਅਲਹਮਦੁਲਿਲਾ ਪਿਕਨਿਕ ਤੇ ਸ਼ਿਫਟ ਹੋਏ ਹਾਂ, ਅਸੀਂ ਸਾਰਾ ਹੀ ਕੋਰਾ ਕੋਈ ਸੱਤੂ ਚੌਕ ਇਹੋ ਕੋਈ 40-50 ਹਜ਼ਾਰ ਰੁਪਇਆ ਅਸੀਂ ਬਿੱਲ ਹੁਣ ਤੱਕ ਭਰਿਆ। ਹੁਣ ਇਸ ਮਹੀਨੇ ਸਾਡਾ 19,000 ਟੈਕਸ ਇਹ ਟੈਕਸ ਪਿਛਲੇ ਨਹੀਂ 5-6 ਮਹੀਨੇ ਦਾ ਇਹਨਾਂ ਬਿੱਲ ਹੈ 4 ਰੁਪਏ ਦਾ, ਇੱਕ ਮਹੀਨੇ ਦਾ ਨਹੀਂ 40-50 ਹਜ਼ਾਰ, ਯਾਨੀ 10-12 ਹਜ਼ਾਰ ਬਿੱਲ ਆ ਰਿਹਾ। ਰਾਣਾ ਸਾਹਿਬ ਗੱਲ ਇਹ ਆ, ਮੈਂ ਇਹ ਕਹਿਣਾ ਵੀ ਦੇਖੋ ਖਰਚਾ 12,000, ਹਾਂ ਅਗਰ ਉਂਝ ਪੂਰਾ ਫਸਲ ਤੇ ਖਰਚਾ ਕੀਤਾ ਜਾਵੇ ਨਾ 50 ਤੋਂ 60,000 ਹੁੰਦਾ, ਹਾਂ ਬਿਲਕੁਲ। ਵੀ ਇੱਥੇ ਹੀ 48,000 ਰੁਪਈਆ ਜਿਹੜਾ ਨਾ ਕਿੰਨੇ ਜੀ ਨਹੀਂ ਜਿਸ ਉਹ ਬਚਾ ਲਿਆ ਫੀ ਕਿੱਲਾ, ਸੌਦੇ ਚ ਵੱਢਦੇ ਸਾਰੀ ਮੁਨਾਫਾ। ਵੀ ਫੀ ਕਿੱਲਾ 48,000 ਰੁਪਈਆ ਇੱਥੇ ਹੀ ਬਚਾ ਲਿਆ, ਤੇ ਇਹੀ ਬਚ ਜਾਣ, ਤੇ ਉੱਤੋਂ ਖੁਰਾਕ ਉਹ ਆ ਜਿਹਦੀ ਬੰਦਾ ਅੱਜ ਖਾਬ ਦੇਖਦਾ, ਸਿਰਫ ਖਾਬਾਂ ਦੇ ਵਿੱਚ ਸੋਚ ਸਕਦੇ ਹਾਂ ਅਸੀਂ। ਇਹਦੇ ਥੋੜੀ ਜਿਹੀ ਮੈਂ ਹੋਰ ਦੱਸਾਂ, ਦੇਖੋ ਸਾਨੂੰ ਜਿਹੜੀ ਹੈ ਨਾ ਰਹਿਨੁਮਾਈ ਜਾਂ ਜ਼ਰਈ ਇਲਮ ਦੇਣ ਵਾਲੀ ਕੰਪਨੀਆਂ, ਉਹ ਹੈ ਨਾ ਫਰਟੀਲਾਈਜ਼ਰ ਫਰੋਖਤ ਕਰਨ ਵਾਲੀਆਂ ਜਾਂ ਜ਼ਰਈ ਦਵਿਆਤ ਪੈਸਟੀਸਾਈਡ ਫੰਜੀਸਾਈਡ ਵੀਡੀਸਾਈਡ ਫਰੋਖਤ ਕਰਨ ਵਾਲੀਆਂ, ਉਹ ਆਪਣੇ ਮੁਫਾਦ ਦੀ ਗੱਲ ਕਰਦੀਆਂ ਨੇ। ਸਾਡੇ ਨਾਲ ਉਹ ਗੱਲ ਕਰਦੇ ਨੇ ਤੁਹਾਡੀ ਪ੍ਰੋਡਕਸ਼ਨ ਵੱਧ ਜਾਏਗੀ, ਫੀ ਏਕੜ ਪੈਦਾਵਾਰ ਤੁਹਾਡੀ 50-55-60 ਮਣ ਹੋ ਜਾਏਗੀ ਗੰਦਮ ਦੀ, ਮੁਨਾਫਾ ਨਹੀਂ ਦੱਸਦੇ ਕਿ ਕਿੰਨਾ ਰਹਿ ਜਾਏ। ਉਹੀ ਗੱਲ ਨੂੰ ਇਹ ਹੁਣ ਤੁਸੀਂ ਦੇਖੋ ਇਹਦੇ ਵਿੱਚੋਂ ਜੇ ਸਾਡੀ 25-30 ਮਣ ਵੀ ਗੰਦਮ ਨਿਕਲ ਜਾਂਦੀ, ਹਾਂ, ਇੱਕ ਤਾਂ ਸਾਨੂੰ ਹੁਣ ਅਲਹਮਦੁਲਿਲਾ ਆਮ ਰੂਟੀਨ ਤੋਂ ਮੈਂ ਕਹਿੰਦਾ ਜੀ ਤੁਸੀਂ ਤਾਂ ਵੀ 90,000 ਦੇ ਲਾਗੇ ਬਾਗੇ ਸਾਨੂੰ ਲੋਕ ਕਹਿੰਦੇ ਨੇ ਸਾਨੂੰ ਇਹ ਗੰਦਮ ਦਿਓ, ਇੱਕ ਤਾਂ ਸਾਨੂੰ ਉਹ ਜ਼ਿਆਦਾ ਪੈਸੇ ਮਿਲ ਰਹੇ ਨੇ, ਲੇਕਿਨ ਤੁਸੀਂ ਮਾਰਕੀਟ ਦੇ ਰੇਟ ਨਾਲ ਵੀ ਲਾ ਲੋਗੇ ਨਾ ਤੇ ਸਾਡਾ ਰਵਾਇਤੀ ਨਾਲੋਂ ਪ੍ਰੋਫਿਟ ਜ਼ਿਆਦਾ ਹੈ। ਪ੍ਰੋਡਕਸ਼ਨ ਭਾਵੇਂ ਸਾਡੀ ਘੱਟ ਹੋਈ ਲੇਕਿਨ ਸਾਡਾ ਮੁਨਾਫਾ ਉਹਨਾਂ ਨਾਲ ਵੱਧ। ਨਹੀਂ ਤੁਹਾਡਾ ਪ੍ਰੋਫਿਟ ਵੀ ਜ਼ਿਆਦਾ ਜੀ, ਤੇ ਨਾਲੇ ਆਰਗੈਨਿਕ ਖੇਤੀ ਜਿਹੜੀ ਵੀ ਹੈ ਨਾ ਜੀ, ਦੇਖੋ ਅਸੀਂ ਇਹਦੇ ਉੱਤੇ ਪਤਾ ਨਹੀਂ ਕਿੰਨੀ ਵੀਡੀਓ ਕੀਤੀਆਂ ਵੀ ਤੁਸੀਂ ਇਹ ਆਰਗੈਨਿਕ ਖੇਤੀ ਤਾਂ ਬਣਿਆ ਬਣਾਇਆ ਜਿਹੜਾ ਨਾ ਜੀ ਵੈਲਿਊ ਐਡਡ ਆ, ਵੀ ਤੁਸੀਂ ਤੁਹਾਨੂੰ ਪ੍ਰੋਸੈਸ ਵੀ ਨਹੀਂ ਕਰਨਾ ਪੈਣਾ, ਤੁਹਾਡੀ ਕੀਮਤ ਵੱਧ ਜਾਣੀ ਆ, ਤੁਹਾਡਾ ਕਨੋਲੇ ਦੀ ਵੀ ਕੀਮਤ ਜ਼ਿਆਦਾ ਹੋਊਗੀ, ਤੇ ਇਹ ਵੀ ਇਹ ਆਰਗੈਨਿਕ ਆ। ਆਰਗੈਨਿਕ ਨੂੰ ਤਾਂ ਵੈਲਿਊ ਐਡਡ ਵੀ ਨਹੀਂ ਕਰਨਾ ਪੈਂਦਾ ਬਿਲਕੁਲ। ਇਹ ਆਮ ਬੰਦੇ ਦਾ ਨਾ, ਉਹ ਦਿਹਾੜੀ ਵਾਲੇ ਬੰਦੇ ਦਾ ਹੁੰਦਾ ਵੀ ਜਿਹੜਾ 1000 ਰੁਪਇਆ ਦਿਹਾੜੀ ਲੈਂਦਾ ਨਾ, 800 ਰੁਪਈਆ ਨਾ ਉਹਦਾ ਰੋਟੀ ਚਾਹ ਚ ਨਿਕਲ ਜਾਂਦਾ, ਬਾਅਦ ਵਿੱਚ ਉਹਨੂੰ 200 ਬਚਦੇ ਆ ਹੈ। ਇਸ ਤਰੀ ਕਿਸਾਨ ਦੀ ਫਸਲ ਆ ਨਾ 2 ਲੱਖ ਦੀ ਫਸਲ ਹੁੰਦੀ ਆ, ਬਾਅਦ ਵਿੱਚ ਪਤਾ ਲੱਗਦਾ 1,60,000 ਜਾਂ 70,000। ਰਾਣਾ ਸਾਹਿਬ ਉਹ ਵੀ ਡਾਕਟਰਾਂ ਕੋਲ ਹੀ ਜਾਂਦੇ ਜਿਹੜੇ, ਉਹ ਵੀ ਹੁੰਦੇ ਆ ਬਾਅਦ ਨਹੀਂ ਉਹ ਤਾਂ ਫਿਰ ਹੋਰ ਧਾਰ ਲੈ ਕੇ ਵੀ ਜਿਹੜੇ ਆ ਨਾ ਜਾਂਦੇ ਆ। ਹਾਂਜੀ। ਅੱਛਾ ਹੁਣ ਆਪਾਂ ਲਸਣ ਦਿਖਾਣੇ ਆ। ਹਾਂ ਲਸਣ ਦਿਖਾਣੇ ਆ। ਰੋਜੇ ਦਾ ਰੋਜਾ ਹੈਗਾ ਤੁਹਾਡਾ? ਹੈ ਰੋਜਾ ਹੈਗਾ। ਇਹ ਸਵਾਲ ਤੂੰ ਬਾਰ-ਬਾਰ ਨਾ ਕਰਿਆ ਕਰ, ਬੁਲਾ ਕੇ ਜੀ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਇਹ ਸਵਾਲ ਨਾ ਜਿਹੜਾ ਵਾ। ਹਾਂ ਕਿਉਂ, ਤੁਸੀਂ ਦੱਸ ਦਿਓ ਵੀ ਰੋਜਾ ਮੈਂ ਪੁੱਛਿਆ ਤੁਸੀਂ ਕਹੋ ਵੀ ਰੋਜਾ। ਨਹੀਂ ਤੈਨੂੰ ਪਤਾ ਵਾ ਰੋਜ਼ਾ ਤਾਂ ਮੈਂ ਠਪਹਿਰਾ ਰੱਖਦਾ। ਰਾਣਾ ਸਾਹਿਬ ਗੁੱਸਾ ਕਰ ਗਏ। ਹਲੋ ਆ ਜਾਓ, ਆਓ ਚਲੀਏ। ਇਹ ਉਹ ਗੱਲਾਂ ਨੇ ਨਾ ਜਿਹੜੀਆਂ ਅੱਲਾਹ ਦੇ ਨਾਲ ਨੇ। ਹਾਂਜੀ ਹਾਂਜੀ, ਨਹੀਂ ਦੇਖੋ ਜੀ ਨਾਲ ਰਹਿਣ ਵਾਲੇ ਜਿਹੜੇ ਬੰਦੇ ਆ ਡਾਕਟਰ ਸਾਹਿਬ, ਉਹ ਪੁੱਛ ਹੀ ਲੈਂਦੇ ਆ ਨਾ ਜੀ। ਹਾਂਜੀ ਇਹ ਤਾਂ ਕੋਈ ਨਹੀਂ ਗੱਲ ਹੈਗੀ, ਉਹ ਤਾਂ ਹਿਸਾਬ ਅੱਲਾ ਨਾਲ ਆ। ਹਾਂ ਲਓ ਜੀ, ਅਸੀਂ ਇਸ ਵੇਲੇ ਖਲੋਤੇ ਆ ਲਸਣ ਦੀ ਫਸਲ ਦੇ ਵਿੱਚ ਥੋਮ। ਇਹ ਵੀ ਪਿਕਨਿਕ ਵਾਲੇ ਤਰੀਕੇ ਨਾਲ ਲੱਗਿਆ ਹੋਇਆ। ਕਿਉਂ ਜੀ ਰਾਣਾ ਸਾਹਿਬ, ਕਿੱਦਾਂ ਦਾ ਖਲੋਤਾ ਦੱਸੋ? ਬਹੁਤ ਸ਼ਾਨਦਾਰ ਖੜਾ ਜੀ। ਹੈ ਬਹੁਤ ਸ਼ਾਨਦਾਰ ਖੜਾ। ਤੇ ਇਹ ਪੁੱਛਦੇ ਆ ਹੁਣ ਆਪਣੇ ਮੋਹਸਨ ਸਾਹਿਬ ਕੋਲੋਂ ਪੁੱਛਦੇ ਆ। ਮੈਂ ਕਹਿੰਦਾ ਵੀ ਬਹੁਤ ਜ਼ਬਰਦਸਤ। ਇਹ ਮੋਹਸਨ ਸਾਹਿਬ ਕਿਹੜੀ ਵੈਰਾਈਟੀ ਆ? ਇਹ ਦੇਸੀ ਗੁਲਾਬੀ ਇੱਧਰ ਨੇੜੇ ਆ ਜਾਓ ਜੀ ਅੱਛਾ ਤੁਸੀਂ। ਦੇਸੀ ਗੁਲਾਬੀ ਲਸਣ ਆਪਣਾ ਪੁਰਾਣਾ ਜਿਹੜਾ ਚੱਲਦਾ। ਅੱਛਾ ਪੁਰਾਣਾ। ਅੱਛਾ ਪਰ ਸਿਹਤ ਵੱਲੋਂ ਤਾਂ ਇੰਜ ਲੱਗ ਰਿਹਾ ਜਿਸ ਤਰ੍ਹਾਂ ਕੋਈ ਉਹ ਨਹੀਂ ਹੁੰਦਾ ਹੈ
ਆਮ ਤੌਰ ਤੇ ਹਾਈਬ੍ਰਿਡ ਵਾਲਾ ਜਿਹੜਾ ਚਾਈਨਾ ਦਾ ਹਾਂ ਚਾਈਨਾ ਵਾਲਾ ਇਹ ਸਰ ਜੀ ਸਾਡੇ ਦੋਸਤ ਨੇ ਮੁਜ਼ੰਮਲ ਨਜ਼ੀਰ ਸਾਹਿਬ ਮਾਮੂ ਗਾਂਜਣ ਤੋਂ ਹੂੰ ਤੇ ਉਹਨਾਂ ਦਾ ਸਾਨੂੰ ਨਾ ਸੀਡ ਗਿਫਟ ਕੀਤਾ ਸੀ ਮਾਸ਼ਾਅੱਲਾ। ਉਹਨਾਂ ਦੀ 130-35 ਮਣ ਫੀ ਏਕੜ ਪੈਦਾਵਾਰ ਆਂਦੀ ਤੇ ਬਲਬ ਦਾ ਸਾਈਜ਼ ਚਾਈਨਾ ਦੇ ਲੈਸਨ ਜਿੱਡਾ ਉਹਨਾਂ ਦੇ ਬਲਬ ਦਾ ਵੀ ਸਾਈਜ਼ ਹੈਗਾ। ਇਹ ਲੱਗਦਾ ਜੀ ਗਿਫਟ ਆ। ਤੇ ਇਹ ਲੈਸਨ ਦਾ ਇਹ ਕਮਾਲ ਹੁੰਦਾ ਕਿ ਇਹਦਾ ਸੀਡ ਦੀ ਤੂਰੀ ਜਿੰਨਾ ਸਾਈਜ਼ ਵੱਡਾ ਹੋਏਗਾ ਪਲਾਂਟ ਅੱਗੇ ਉਹਨਾਂ ਅੱਛਾ ਗਰੋ ਕਰੇਗਾ, ਉਹਨਾਂ ਵੱਡਾ ਬਣੇਗਾ, ਉਹਨਾਂ ਫਿੱਟ ਹੋਏਗਾ। ਤੇ ਜਿੰਨਾ ਬੀਜ ਛੋਟਾ ਹੋਏਗਾ ਉਹਨਾਂ ਪਲਾਂਟ ਛੋਟਾ ਰਹਿ ਜਾਏਗਾ। ਇਹ ਇਸ ਵਜ੍ਹਾ ਤੋਂ ਜ਼ਿਆਦਾ ਇਹਦੇ ਬੀਜ ਦਾ ਜ਼ਿਆਦਾ ਇੱਕ ਕਮਾਲ। ਬੈਡ ਤੇ ਕਿੰਨੀਆਂ ਲਾਈਨਾਂ ਜਿਹੜੀਆਂ ਵਾ ਨਾ ਲੱਗਦੀਆਂ ਵਾ? ਇਹ ਤਕਰੀਬਨ ਅਸੀਂ 4 ਇੰਚ ਤੇ ਲਗਾਇਆ ਹੈ, 9 ਇੱਕ ਲੈਣਾ ਨੇ 9 ਕ ਲਾਈਨਾਂ ਜਿਹੜੀਆਂ ਵਾ। ਚਾਰ ਤੇ ਬਾਈ ਬੈਡ ਦਾ ਉਹੀ ਸਟੈਂਡਰਡ ਸਾਈਜ਼ 42 ਇੰਚ 42 ਇੰਚ ਅੱਛਾ ਇਹਦੇ ਚ ਕਿੰਨਾ ਕ ਬੀਜ ਜਿਹੜਾ ਵਾ ਨਾ ਤਕਰੀਬਨ ਏਕੜ ਦਾ ਜਿਹੜਾ ਵਾ ਨਾ? ਇਹ 42 ਇੰਚ ਬੈੱਡ ਤੇ ਜਿਹੜਾ ਤੁਰੀਆਂ ਦੀ ਹਾਲਤ ਵਿੱਚ ਬੀਜ ਹੈ ਤਕਰੀਬਨ 5 ਮਣ ਦੇ ਕਰੀਬ ਲੱਗ ਜਾਂਦਾ ਹੈ। ਅੱਛਾ ਤੇ ਬੀਜ ਜਿਹੜਾ ਇਹ ਜ਼ਿਆਦਾ ਵੱਡਾ ਸੀ, ਇਹ ਕੋਈ 5.5 ਮਣ ਦੇ ਕਰੀਬ ਲੱਗ ਗਿਆ। ਜਦੋਂ ਤੁਸੀਂ ਬੀਜ ਖਰੀਦਦੇ ਹੋ ਬੁੱਕਾਂ ਸਮੈਟ ਡਰਾਈ ਉਸ ਹਾਲਤ ਵਿੱਚ ਲਓ ਤਾਂ ਫਿਰ 7 ਮਣ ਲੱਗ ਜਾਂਦਾ। ਤੇ ਇਹ ਵੀ ਤਕਰੀਬਨ ਅਕਤੂਬਰ ਦੇ ਐਂਡ ਜੇ ਦੀ ਤਕਰੀਬਨ ਹੈ ਕਾਸ਼ਤ ਹੈ ਇਹਦੀ ਕਾਸ਼ ਦਾ ਸਹੀ ਟਾਈਮ ਹੈਗਾ ਜਨਾਬ ਜਦੋਂ ਤੁਹਾਡਾ ਉੱਪਰ ਵਾਲਾ ਟੈਂਪਰੇਚਰ 30 ਤੇ ਹੋਏ, ਯਾਨੀ 30-32 ਤੱਕ ਹੋਏ ਉਦੋਂ ਕਾਸ਼ ਕਰ ਦੋ। ਉਹ 10-15 ਅਕਤੂਬਰ ਇਹਦਾ ਆਈਡੀਅਲ ਟਾਈਮ ਬਣ ਜਾਂਦਾ। ਇਹ 16-17 ਅਕਤੂਬਰ ਤੋਂ ਅਸੀਂ ਸਟਾਰਟ ਕੀਤਾ ਸੀ ਕਾਸ਼ ਕਰਨਾ। ਇਹ ਵੀ ਖਾਲਸਾ ਸਾਹਿਬ ਨਾਲ ਪਹਿਲੀ ਫਸਲ ਆ, ਯਾਨੀ ਕਿ ਪਹਿਲੀ ਫਸਲ ਤਾਂ ਜਿਹੜੀ ਜੰਤਰ ਸੀ ਨਾ ਉਹ ਮਲਚਿੰਗ ਪਰਪਸ ਲਈ ਸੀ। ਉਸ ਤੋਂ ਬਾਅਦ ਇਹ ਦੇਖ ਲਓ ਕਿ ਇਹ ਕਮਰਸ਼ੀਅਲ ਯਾਨੀ ਕਿ ਜਿਹੜਾ ਵਾ ਨਾ ਇਹ ਪਹਿਲੀ ਫਸਲ ਆ, ਔਰ ਪਹਿਲੀ ਫਸਲ ਦਾ ਹੀ ਰਿਜ਼ਲਟ ਜਿਹੜਾ ਵਾ ਨਾ ਮੈਂ ਕਹਿੰਦਾ ਜੀ ਬਹੁਤ ਸ਼ਾਨਦਾਰ ਰਿਜ਼ਲਟ ਹੈ। ਇਹਨੂੰ ਪਾਣੀ ਕਿੰਨੇ ਲੱਗੇ ਜੀ? 2 ਇਹਨੂੰ ਵੀ 2 ਪਾਣੀ ਲੱਗੇ। ਇਹਨੂੰ ਵੀ 2 ਪਾਣੀ। ਅੱਛਾ ਇਹ ਵੀ ਬਗੈਰ ਖਾਦ ਤੋਂ ਆ? ਇਹਦੇ ਵਿੱਚ ਸਰ ਜਿਹੜਾ ਹੈ ਨਾ ਜਿਹੜੀ ਇਹ ਸਾਡੀ ਮਲਚ ਹੈ, ਇਹ ਜਿਹੜੀ ਸਾਡੀ ਮਲਚ ਦੀ ਤਹਿ ਹੈ ਨਾ ਪਰਾਲੀ ਦੀ, ਇਹ ਮਲਚ ਜਿਹੜੀ ਹੈ ਇਹ ਜਿਹੜੀ ਤਰੇਲ ਰਾਤ ਨੂੰ ਪੈਂਦੀ ਹੈ ਉਹ ਤਰੇਲ ਨੂੰ ਚੂਸ ਕੇ ਜ਼ੇਰੇ ਜ਼ਮੀਨ ਵਾਪਸ ਦਿੰਦੀ ਹੈ, ਫਿਰ ਉਹ ਪਾਣੀ ਨੂੰ ਐਵੈਪੋਰੇਟ ਨਹੀਂ ਹੋਣ ਦਿੰਦੀ। ਇਹਦੇ ਵਿੱਚ ਨਮੀ ਦਾ ਹਰ ਟਾਈਮ ਹਰ ਵਕਤ ਇੱਕ ਲੈਵਲ ਬਰਕਰਾਰ ਹੈ, ਇਹਦੇ ਵਿੱਚ ਨਮੀ ਮੌਜੂਦ ਹੈ। ਇਹ ਉਸ ਨਮੀ ਤੇ ਹੀ ਜ਼ਿਆਦਾ ਚੱਲਿਆ ਹੈ। ਅੱਲਾਹ ਤਾਲਾ ਨੇ ਕੁਰਾਨ ਮਜੀਦ ਵਿੱਚ ਵੀ ਇੱਕ ਆਇਤ ਫਰਮਾਈ ਜੇ ਬਾਰਿਸ਼ ਨਾਲ ਹੋ ਜਾਣਗੇ ਨਹੀਂ ਤਾਂ ਸ਼ਬਨਮ ਨਾਲ ਹੀ ਹੋ ਜਾਣਗੇ ਖੇਤੀਬਾੜੀ ਸਾਰੀ। ਇਹ ਉਹੀ ਮਾਸ਼ਾਅੱਲਾ ਤਰੀਕਾ ਹੈ। ਨਹੀਂ ਬੜਾ ਸੋਹਣਾ ਜੀ, ਬਹੁਤ ਸੋਹਣਾ। ਇਹ ਵੈਰਾਈਟੀ ਤੁਸੀਂ ਦਿਖਾਣਾ ਚਾਹੋ? ਹਾਂਜੀ ਇਹ ਦੂਸਰੀ ਬੇਟਾ ਵਾਈਟ ਕੋਹਾਟੀ। ਇਹ ਵਾਈਟ ਹੈ? ਤੁਸੀਂ ਦੱਸੋ। ਹਾਂਜੀ ਇਹ ਵਾਈਟ ਕੋਹਾਟੀ ਹੈ ਜੀ। ਹਾਂ ਇਹਦਾ ਬਲਬ ਸਾਈਜ਼ ਬੜਾ ਹੁੰਦਾ ਦੇਸੀ ਗੁਲਾਬੀ ਨਾਲੋਂ, ਲੇਕਿਨ ਤੂਰੀ ਉਹਦੇ ਨਾਲੋਂ ਬਰੀਕ ਹੁੰਦੀ ਹੈ ਤੇ ਵਜ਼ਨ ਵੀ ਉਹਦੇ ਨਾਲੋਂ ਇਹ ਜ਼ਿਆਦਾ ਦਿੰਦਾ ਹੈ। ਸ਼ੈਲਫ ਲਾਈਫ ਦਾ ਥੋੜਾ ਜਿਹਾ ਇਸ਼ੂ ਬੇਬੀ ਹੋਏ ਉਹਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਅੱਛੀ ਹੁੰਦੀ ਹੈ, ਇਹਦੀ ਮੇਬੀ ਥੋੜੀ ਜਿਹੀ ਕਮ ਹੋਏ, ਲੇਕਿਨ ਪੈਦਾਵਾਰ ਇਹ ਅੱਛੀ ਦੇ ਦਿੰਦਾ ਹੈ। ਅਰਲੀ ਤੁਸੀਂ ਸੇਲ ਕਰਨਾ ਹੋਵੇ ਸਟਾਕ ਨਾ ਕਰਨਾ ਹੋਵੇ ਤਾਂ ਬੜਾ ਬਈ। ਇਸ ਦੀ ਕਿੰਨੀ ਕੁ ਪੈਦਾਵਾਰ ਜਿਹੜੀ ਹੈ ਨਾ ਐਵਰੇਜ ਦੇ ਹਿਸਾਬ ਨਾਲ? ਇਹ ਦੇਖੋ ਤੁਹਾਡੀ ਮਿਹਨਤ ਤੇ ਹੈ, ਜਿਸ ਤਰ੍ਹਾਂ ਦੇ ਪਲਾਂਟ ਲੱਗੇ ਨੇ 100 ਮਣ ਪਲੱਸ ਹਰ ਸੂਰਤ ਆਣੇ ਚਾਹੀਦੇ। ਠੀਕ ਇਹ ਮਿਹਨਤ ਹੈ ਜੀ ਬਲਬ ਮਾਸ਼ਾ। ਦੀ ਹਾਲਤ ਹੈ ਅੱਛਾ ਨਾ ਪਲਾਂਟ ਦੀ ਬਲਬ ਦੀ ਹਾਲਤ ਹੈ। ਮੈਂ ਨਾ ਇੱਕ ਗੱਲ ਕਰਾਂਗਾ ਕਿ ਇਹ ਨਾ ਜਿਸ ਤਰ੍ਹਾਂ ਹੁੰਦਾ ਨਹੀਂ ਵੀ ਆਉਣੇ ਵਾਲੇ ਪ੍ਰੋਗਰਾਮ ਦੀਆਂ ਝਲਕੀਆਂ ਕਰਾਪ ਇੱਥੇ ਹੋਰ ਵੀ ਹੈ ਆ, ਪਪੀਤੇ ਦੀ ਵੀ ਹੈ, ਐਲੋਵੇਰਾ ਵੀ ਹੈ, ਬਾਕੀ ਗੰਨਾ ਵੀ ਹੈ, ਨੀਮ ਵੀ ਹੈ, ਲੇਕਿਨ ਉਹ ਅਸੀਂ ਨਾ ਰੱਖੀਆਂ ਵਾ ਅਗਲੇ ਤੇ ਕਿਉਂਕਿ ਰੋਜ਼ੇ ਦਾ ਵੀ ਟਾਈਮ ਨੇੜੇ ਆ ਤੇ ਇਸ ਕਰਕੇ ਅਸੀਂ ਇੱਕ ਓਵਰਵਿਊ ਜਾਂ ਵੀ ਅਸੀਂ ਇੱਥੇ ਆਏ ਕਿਸ ਤਰ੍ਹਾਂ ਵਾ ਤੇ ਕੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਨਾ ਇਹ ਜਿਹੜੀ ਇੱਕ ਮਿੱਥ ਆ ਨਾ ਵੀ ਯਾਰ ਇਹ ਚੀਜ਼ ਨਹੀਂ ਹੋ ਸਕਦੀ, ਇਹ ਚੀਜ਼ ਨਹੀਂ ਹੋ ਸਕਦੀ। ਉਹ ਮੇਰੇ ਬਾਰੇ ਜਿਹਦੇ ਤੇ ਸ਼ੁਕਰ ਆ ਕਿ ਡਾਕਟਰ ਸਾਹਿਬ ਇੱਥੇ ਰਹਿੰਦੇ ਆ, ਉਹ ਜੇ ਰਹਿਮੇ ਸ਼ਾਹ ਹੁੰਦੇ ਤੇ ਬਹੁਤ ਸਾਰੇ ਲੋਕਾਂ ਨੇ ਕਹਿਣਾ ਸੀ ਵੀ ਇਹਨਾਂ ਨੇ ਪੱਟੀ ਪੜਾਈ ਆ। ਨਹੀਂ ਉਹਨਾਂ ਨੇ ਅੱਛਾ ਤੇ ਇਹਦੇ ਚ ਕੋਈ ਸ਼ੱਕ ਤਾਂ ਕੋਈ ਨਹੀਂ। ਲਓ ਜੀ, ਇਹ ਪੱਟੀਆਂ ਤਾਂ ਰਾਣਾ ਸਾਹਿਬ ਪੜਾਉਂਦੇ ਨੇ। ਲਓ ਜੀ ਹਿੱਸਾ ਤਾਂ ਤੁਹਾਡਾ ਵੀ ਹੈਗਾ ਹੀ ਆ ਨਾ ਜੀ। ਹੈ ਹਾਂਜੀ ਰਾਣਾ ਸਾਹਿਬ। ਅੱਛਾ ਹੁਣ ਨਾ ਅਸੀਂ ਪਹੁੰਚ ਗਏ ਆ ਉੱਥੇ ਵੀ ਜਿੱਥੇ ਬੰਦਿਆਂ ਤੋਂ ਇਲਾਵਾ ਦੂਸਰੇ ਯਾਨੀ ਕਿ ਜਿਹੜੇ ਕਾਰਕੁਨਾਂ ਜਿਨ੍ਹਾਂ ਨੇ ਕੰਮ ਇਹ ਕੀਤਾ ਉਹ ਹੈਗੀਆਂ ਮਸ਼ੀਨਾਂ, ਪਰ ਮਸ਼ੀਨਾਂ ਬੜੀਆਂ ਖਾਸ ਕਿਸਮ ਦੀਆਂ ਵਾ। ਇਹ ਮਸ਼ੀਨ ਜਿਹੜੀ ਹੈ ਨਾ ਇਹਦੇ ਬਾਰੇ ਚ ਮੋਹਸਨ ਸਾਹਿਬ ਦੱਸਣਗੇ ਵੀ ਇਹ ਕਿਸ ਕੰਮ ਲਈ ਹੈ। ਅੱਛਾ ਜੀ ਇਹਨੂੰ ਕਹਿੰਦੇ ਨੇ ਸਬ ਸਵਾਲਰ। ਇਹ ਜ਼ਮੀਨ ਦੀ ਗਹਿਰਾਈ 22-24 ਇੰਚ ਚੱਲਦਾ। ਇਹਦਾ ਗਹਿਰਾ ਹਲ ਚਲਾਉਣ ਦਾ ਮਕਸਦ ਇਹ ਹੈਗਾ ਕਿ ਜਿਹੜਾ ਸਾਡੇ ਰਵਾਇਤੀ ਹਲ ਹੈ ਨਾ ਉਹ 7-8 ਇੰਚ ਜ਼ਮੀਨ ਦੇ ਉੱਪਰੋਂ ਸਿਰਫ ਹਲ ਚਲਾਉਂਦੇ ਨੇ। ਉਸ ਤੋਂ ਥੱਲੇ 1 ਫੁੱਟ ਜਿਹੜੀ ਜਗ੍ਹਾ ਹੈ ਉਹ ਟਰੈਕਟਰ ਦੇ ਟਾਇਰਾਂ ਦੀ ਦਾਬ ਤੇ ਉਸ ਹਲ ਦੀ ਨੋਕ ਦੀ ਦਾਬ ਦੇ ਨਾਲ ਉਹ ਇੱਕ ਕੱਢ ਬਣ ਜਾਂਦਾ ਸਖਤ। ਉਹਦੀ ਵਜ੍ਹਾ ਤੋਂ ਉਸ ਫੁੱਟ ਤੋਂ ਥੱਲੇ ਉੱਤੇ ਵਾਲੀ 7-8 ਜ਼ਮੀਨ ਦਾ ਆਪਸ ਵਿੱਚ ਕਨੈਕਸ਼ਨ ਖਤਮ ਹੋ ਜਾਂਦਾ। ਉਹ ਇਦਾਂ ਹੀ ਹੈ ਜਿੱਦਾਂ ਆਪਾਂ ਗਮਲਿਆਂ 'ਚ ਫਸਲ ਲਾ ਰਹੇ ਨੇ। ਉਹਦੀ ਵਜ੍ਹਾ ਤੇ ਜਿਹੜੀ ਬਾਰਿਸ਼ ਦੇ ਪਾਣੀ ਦੀ ਜਾਂ ਜਿਹੜਾ ਅਸੀਂ ਇਰੀਗੇਟ ਪਾਣੀ ਕਰਨੇ ਉਹਦੀ ਜ਼ੇਰੇ ਜ਼ਮੀਨ ਸੀਪੇਜ ਖਤਮ ਹੋ ਗਈ। ਬਹੁਤਾ ਪਾਣੀ ਸਾਡਾ ਵੈਪੋਰੇਟ ਹੁੰਦਾ ਹੈ ਤੇ ਬਖਰਾਤ ਬਣ ਕੇ ਨਮਕਿਆਤ ਛੱਡ ਕੇ ਜਾਂਦਾ, ਜ਼ਮੀਨਾਂ ਦੀ ਸਿਹਤ ਖਰਾਬ ਹੋ ਗਈ। ਇਹ ਉਸ ਕੱਢ ਦੇ ਆਰ ਪਾਰ ਚੱਲਦਾ ਹੈ ਕਿਉਂਕਿ 7-8 ਇੰਚ ਉਹ 12 ਉਹ ਤੇ ਫਿਰ 2-4 ਇੰਚ ਹੁੰਦੇ ਥੱਲੇ। ਇਹ ਜਦੋਂ ਦੇ ਇੱਕ ਦਫਾ ਦਾਇਂ ਚੱਲਿਆ ਇੱਕ ਦਫਾ ਬਾਏਂ ਚੱਲਿਆ ਤੇ ਇਹ
ਤੋੜ ਦਿੰਦਾ ਹੈ, ਵਿੱਚ ਤਰੇੜਾਂ ਪਾ ਦਿੰਦਾ ਹੈ ਤੇ ਕਨੈਕਸ਼ਨ ਬਹਾਲ ਹੋ ਜਾਂਦਾ ਹੈ। ਇਹ ਸਾਡਾ ਜਿਹੜਾ ਮੈਥਡ ਹੈ ਉਹਦੇ 'ਚ ਹਾਰਡ ਪੈਨ ਤੋੜਨਾ ਬਹੁਤ ਜ਼ਰੂਰੀ ਹੈ। ਹਾਰਡ ਪੈਨ ਤੋੜਨ ਤੋਂ ਬਾਅਦ ਫਿਰ ਅਸੀਂ ਆਗਾਜ਼ ਇਹ ਤਾਂ ਜ਼ਮੀਨ ਨੂੰ ਇੱਕੋ ਵਾਰੀ ਉਹ ਚਲਾਣਾ ਨਾ, ਬਸ ਜਦੋਂ ਪਹਿਲਾਂ ਇਹ ਬਣਾਇਆ ਜਦੋਂ ਅਸੀਂ ਜ਼ਮੀਨ ਬਣਾਣੀ ਪਹਿਲੀ ਵਾਰੀ ਬੈਡਸ ਬਣਾਉਣੇ ਨੇ ਇੱਕ ਦਫਾ ਹੀ ਬਣਾਣੇ ਉਹ ਬਣਾਉਣ ਤੋਂ ਪਹਿਲੇ ਅਸੀਂ ਇੱਕ ਦਫਾ ਅੱਛਾ ਤੋੜਨੇ। ਦੂਸਰੀ ਮਸ਼ੀਨ ਆ ਜੀ ਇੱਧਰ ਆ ਜਾਓ, ਇਸ ਤੋਂ ਬਾਅਦ ਜਿਹੜਾ ਅਸੀਂ ਅੱਛਾ ਕੰਮ ਚਲੋ ਕਰਦੇ ਠੀਕ ਅੱਛਾ ਇਸ ਤੋਂ ਬਾਅਦ ਸਾਡੇ ਕੋਲ ਹੈ ਸਰ ਜੀ ਹੈ ਬੈਕ ਸ਼ੇਪਰ। ਅੱਛਾ ਇਹ ਬੈਕ ਸ਼ੇਪਰ ਸਰ ਇਹ ਦੇਖੋ ਸਰ ਜੀ ਇਹ ਇੱਥੇ ਹੁੰਦਾ ਟਰੈਕਟਰ ਦਾ ਟਾਇਰ, ਜਿੱਥੇ ਆ ਪਿੱਛੇ ਕਸ਼ਤੀ ਲੱਗੀ ਹੋਈ ਹੈ ਨਾ, ਇਹ ਤੇ ਇਹ ਵਿੱਚ ਵਾਲੀ ਸਾਰੀ ਜਗ੍ਹਾ ਬੈੱਡ ਬਣ ਗਈ। 42 ਇੰਚ ਦੇ ਬੈੱਡ ਬਣ ਗਿਆ, 18 ਇੰਚ ਚੌੜੀ ਵਾਟਰ ਚੈਨਲ, 8-9 ਇੰਚ ਗਹਿਰਾਈ ਜ਼ਮੀਨ ਦੇ ਵਿੱਚ। ਇਹ ਫਿਰ ਸਾਨੂੰ ਪ੍ਰੋਪਰ ਜਿਹੜਾ ਹੈਗਾ ਇੱਕ ਬੈਡਸ ਬਣਾ ਕੇ ਦੇ ਦਿੰਦਾ, ਜਿਹਦੇ ਉੱਤੇ ਅਸੀਂ ਫਿਰ ਸੋਇੰਗ ਕਰਨੀ। ਅੱਛਾ ਇਹ ਕਹਾਂਗਾ ਬੈੱਡ ਸ਼ੇਪਰ, ਇੱਕ ਤੁਸੀਂ ਕਹਿੰਦੇ ਸੀ ਕਿ ਇੱਕ ਬੈੱਡ ਰੈਨੋਵੇਟਰ ਵੀ ਹੁੰਦਾ ਵਾ। ਅੱਛਾ ਉਹ ਜਿਹੜਾ ਹੈਗਾ ਚਲੋ ਇਹ ਮੈਂ ਤੁਹਾਨੂੰ ਦੱਸ ਦੇਣਾ, ਇਹ ਇਹਦੇ ਤਵੇ ਉਤਾਰਾਂਗੇ ਤੇ ਉਹ ਜਿਹੜਾ ਤਵਾ ਪਿਆ ਹੋਇਆ ਹਾਂ ਉਹ ਕੱਟ ਲਾ ਉਹ ਦੇਗਾ ਉਹਦੇ ਅੱਗੇ ਲਾਵਾਂਗੇ। ਹਾਂ ਉਹ ਤੁਸੀਂ ਹੁਣੇ ਵੀ ਇਸ ਵੀਡੀਓ ਤੋਂ ਬਾਅਦ ਵਿਖਾਓਗੇ। ਉਹ ਜਦੋਂ ਚੱਲੇਗਾ ਤੇ ਵਾਟਰ ਚੈਨਲ ਨੂੰ ਦੁਬਾਰਾ ਗਹਿਰਾ ਕਰ ਦੇਵੇਗਾ, ਉਹਦੀ ਸਫਾਈ ਕਰ ਦੇਵੇਗਾ ਤਾਂ ਕਿ ਵਾਟਰ ਉਹ ਕੱਟ ਲਾ ਦਿੰਦਾ ਰਾਣਾ ਸਾਹਿਬ, ਬਸ ਦੇਖੋ ਨਾ ਜਿਹੜਾ ਹੈ ਇਹ ਆਲਾ ਫਿਰ ਉਹਦੇ ਵਿੱਚ ਅਸੀਂ ਉਹਨੂੰ ਉੱਪਰ ਪਾਰ ਕੇ ਇਹ ਲਗਾ ਦਿੰਦੇ। ਇਹ ਫਿਰ ਹੋ ਜਾਏ। ਤੀਸਰੀ ਹੈ ਮਸ਼ੀਨ ਹੈ ਜੀ। ਇਹ ਜੀ ਸਾਡਾ ਮਲਚਰ ਪਲੱਸ ਸੀਡਰ ਇੱਕ ਮਾਈਂਡ ਮਸ਼ੀਨ ਹੈ। ਇਹ ਮੇਡ ਫੋਨ ਹਾਂਜੀ ਇਹਦੇ ਵਿੱਚ ਹੈਮਰ ਲੱਗੇ ਨੇ ਜਿਹੜੇ ਗੋਲ ਘੁੰਮਦੇ ਨੇ ਤੇ ਜਿਹੜਾ ਸਾਡਾ ਜੰਤਰ ਹੈਗਾ ਫਸਟ ਕ੍ਰੌਪ ਜਿਹੜੀ ਬਤੌਰ ਮਲਚ ਅਸੀਂ ਲਾਉਂਦੇ ਆ ਉਹਨੂੰ ਉਹ ਕੁਤਰ ਕੇ ਉਤੋਂ ਫਿਰ ਚੌਪ ਕਰਕੇ ਜਿਹੜਾ ਹੈਗਾ ਵੱਢ ਕੇ ਦਾ ਕੰਮ ਕਰਦਾ ਵਾ। ਰੂਟਾ ਤਾਂ ਜ਼ਮੀਨ ਦੇ ਅੰਦਰ ਚੱਲਦਾ ਹੈ, ਜ਼ਮੀਨ ਦੇ ਉੱਪਰ ਚੱਲਦਾ ਹੈ ਤੇ ਉਹਨੂੰ ਆਪਸ ਵਿੱਚ ਹੈਮਰ ਟਾਈਪ ਲਗਾ ਕੇ ਠੋਕ ਕੇ ਮਖਸੂਸ ਇਹਦਾ ਮੈਕੈਨਿਜ਼ਮ ਹੈ, ਉਹਦੇ ਵਿੱਚ ਉਹਨੂੰ ਚੌਪ ਕਰਦਾ ਹੈ। ਇਹ ਪਿੱਛੇ ਸਾਡੇ ਸੀਡਰ ਨੇ ਇਹਨਾਂ 'ਚ ਵੀ ਪਾ ਦੇਈਦਾ ਹੁੰਦਾ ਹੈ। ਇਹਨਾਂ ਦੀ ਸੈਟਿੰਗ 9 ਇੰਚ ਹੈ ਲਾਈਨ ਟੂ ਲਾਈਨ। ਅੱਛਾ ਇਹ ਥੱਲੇ ਜ਼ਮੀਨ ਦੇ ਵਿੱਚ ਫਿਰ ਬੀਜ ਘੇਰਾ ਕਰਕੇ ਤੇ ਇਹ ਜਿਹੜਾ ਪਿੱਛੇ ਉੱਤੇ ਕੋ ਹਲਕੀ ਫੁਲਕੀ ਉਹਨੇ ਮਿੱਟੀ ਜਿਹੜੀ ਹੈ ਸਾਡਾ ਨੂੰ ਨੱਪ ਦਿੰਦੀ ਹੈ ਆਹ ਮਿੱਟੀ ਹੋ ਗਈ। ਹਾਂਜੀ ਪਿੱਛੇ ਇਹ ਸਾਡਾ ਮਲਚਰ ਪਲੱਸ ਸੀਡਰ ਪੰਜ ਹੈ। ਜਿਹੜੇ ਲਾਈਨਾਂ ਦੇ ਇਹਨਾਂ ਦੀ ਬੰਦ ਕਰਨੀ ਉਹਦੇ ਸੀਡ ਨਾ ਪਾਓ, ਉਹ ਲੱਗ ਜਾਣੀ ਆ। ਤਿੰਨ ਲਾਣੀਆਂ ਤੇ ਇਹਨਾਂ ਦੀ ਨਾ ਪਾਓ ਸੀਡ। ਤਕਰੀਬਨ 36 ਇੰਚ ਤਕਰੀਬਨ ਜਿਹੜਾ ਵਾ ਨਾ 9 18 27 36 ਇਹ ਬੈੱਡ ਦੇ ਕਿਨਾਰੇ ਤੋਂ 2-2 ਇੰਚ ਜਗ੍ਹਾ ਅਸੀਂ ਖਾਲੀ ਛੋੜਨੇ ਆ, ਠੀਕ ਹੈ ਉਹ 36 ਯਾਨੀ ਇਹ 0 ਤੋਂ ਸਟਾਰਟ ਨਹੀਂ ਹੋ ਰਿਹਾ। ਪਹਿਲਾ ਸੀਡ 2 ਇੰਚ ਤੇ ਲੱਗ ਰਿਹਾ। ਡਾਈਆਂ ਵੀ 3 ਸਾਈਜ਼ ਦੀ ਉਹ ਦੱਸਿਆ। ਹਾਂ ਫਿਰ ਡਾਈਆਂ ਵੀ ਕਈ ਸਾਈਜ਼ਸ ਦੀਆਂ 3 ਸਾਈਜ਼ ਦੀ, ਇੱਕ ਵੱਡਾ, ਦਰਮਿਆਨਾ, ਛੋਟਾ। ਹਾਂ ਇਹਦੇ ਦੇ ਇੱਕ ਮੁਕੰਮਲ ਯਾਨੀ ਕਿ ਇਹ ਸਰਸੋਂ ਦੇ ਬੀਜ ਤੋਂ ਲੈ ਕੇ ਚਣੇ ਦੇ ਬੀਜ ਤੱਕ ਸਾਰੇ ਇਹਦੇ ਵਿੱਚ ਅਸੀਂ ਅੰਦਰੋਂ ਡਾਈ ਚੇਂਜ ਕਰਕੇ ਜਿਹੜਾ ਬੀਜ ਅਸੀਂ ਲਗਾਉਂਦੇ। ਕੀ ਬਾਤ, ਠੀਕ ਹੋ ਗਿਆ। ਲਓ ਜੀ ਠੀਕ ਹੈ ਰਾਣਾ ਸਾਹਿਬ। ਹਾਂਜੀ ਹਾਂਜੀ ਵੀਡੀਓ ਤੁਸੀਂ ਦੇਖ ਲਈ। ਵੀਡੀਓ ਤਾਂ ਜਿੱਦਾਂ ਕਿ ਰਾਣਾ ਸਾਹਿਬ ਨੇ ਕਿਹਾ ਵੀ ਵੀਡੀਓ ਤਾਂ ਬਹੁਤ ਲੰਬੀ ਹੋ ਸਕਦੀ ਹੈ ਹਲੇ, ਇੱਥੇ ਹੋਰ ਫਸਲਾਂ ਵੀ ਇਦਾਂ ਦੀਆਂ ਖਲੋਤੀਆਂ। ਪਰ ਗੱਲ ਇਹ ਹੈਗੀ ਆ ਵੀ ਜਿਹੜੀ ਮੈਂ ਗੱਲ ਕੀਤੀ ਸੀ ਵੀ ਖਰਚਾ ਘਟਾਓ ਤੇ ਆਮਦਨ ਵਧਾਓ, ਤੇ ਇਹ ਸਾਫ਼ ਨਜ਼ਰ ਆਂਦਾ। ਫਸਲ ਵੀ ਮਾੜੀ ਕੋਈ ਨਹੀਂ ਹੈ, ਤੁਸੀਂ ਆ ਦੇਖ ਸਕਦੇ ਆ ਇਦਾਂ ਦਾ ਲਸਣ ਮੈਦਾਨੀ, ਉਹਦੇ ਵਿੱਚ ਮੈਂ ਸ਼ਾਇਦ ਹੀ ਕਿਸੇ ਬੰਦੇ ਦਾ ਦੇਖਿਆ ਹੋਵੇ ਵੀ ਆ ਥੋੜੇ ਜਿਹੇ ਖਰਚੇ ਦੇ ਨਾਲ ਤੁਸੀਂ ਦੇਖ ਲਓ ਵੀ ਫਸਲ ਕਿੱਡੀ ਵਧੀਆ ਖਲੋਤੀ ਹੈ। ਚਲੋ ਮੰਨ ਲਓ ਇਸ ਗੱਲ ਨੂੰ, ਮੰਨ ਲੈਂਦੇ ਆ ਤੁਹਾਡੀ ਇਹ ਗੱਲ ਵੀ ਯਾਰ ਜਿਹੜੀ ਆਰਗੈਨਿਕ ਖੇਤੀ ਆ ਇਹਦੀ ਜਿਹੜੀ ਪੈਦਾਵਾਰ ਆ ਉਹ ਘੱਟ ਹੋਊਗੀ। ਕਿੰਨੀ ਘੱਟ ਹੋਊਗੀ? ਉਹਦਾ ਰੇਟ ਵੀ ਉਨਾ ਹੀ ਵੱਧ ਹੋਊਗਾ। ਇਹ ਵੀ ਨਾਲ ਗੱਲ ਆ, ਇੱਥੇ ਤਾਂ ਘਟਣ ਵਾਲੀ ਵੀ ਗੱਲ ਕੋਈ ਨਹੀਂ। ਮੈਂ ਦੇਖੀ ਆ ਸਰੋਂ ਵੀ ਤੁਹਾਨੂੰ ਦਿਖਾਈ ਹੈਗੀ ਆ, ਇਹ ਆਮ ਉਹਨਾਂ ਨਾਲੋਂ ਚੰਗੀ ਖਲੋਤੀ ਆ, ਖਰਚਾ ਕੋਈ ਨਹੀਂ ਹੈ। ਲਸਣ ਦੀ ਤੁਸੀਂ ਪੈਦਾਵਾਰ ਤੁਸੀਂ ਦੇਖ ਸਕਦੇ ਆ ਵੀ ਲਸਣ ਕਿੱਡਾ ਸੋਹਣਾ ਖਲੋਤਾ, ਇਹ ਦੇਖੋ। ਤੇ ਕਿੰਨਾ ਜੇ ਘੱਟ ਵੀ ਆਊਗਾ, ਜਿਹੜੇ ਖਰਚੇ ਆ ਉਹ ਵੀ ਕੋਈ ਨਹੀਂ, 2 ਪਾਣੀਆਂ ਤੇ ਖਲੋਤਾ, ਖਾਦ ਕੋਈ ਨਹੀਂ। ਜਿਹੜੀ 6 ਚੀਜ਼ਾਂ ਦੀ ਮੈਂ ਗੱਲ ਕੀਤੀ ਸੀ ਵੀ ਜਿਹੜੀ 6 ਬਲਾਵਾਂ ਸਾਡੇ ਕਿਸਾਨਾਂ ਦਾ ਜਿਹਨੇ ਘਰ ਵੇਖ ਲਿਆ ਹੋਇਆ ਨਾ, ਉਹ 6 ਚੀਜ਼ਾਂ ਇਹੀ ਹੈਗੀਆਂ ਵੀ ਜਿਹਦੇ ਵਿੱਚ ਬਿਜਲੀ ਦਾ ਬਿੱਲ ਹੈਗਾ ਆ ਜਿਹੜਾ ਸਾਨੂੰ ਆਉਂਦਾ ਆ, ਠੀਕ ਆ। ਉਹਦੇ ਵਿੱਚ ਖਾਦਾਂ ਹੈਗੀਆਂ, ਉਹਦੇ ਵਿੱਚ ਸਪਰੇਆਂ ਹੈਗੀਆਂ, ਉਹਦੇ ਵਿੱਚ ਸਾਡੇ ਆੜਤੀ ਨਿਜ਼ਾਮ ਹੈਗਾ, ਉਹਦੇ ਵਿੱਚ ਸਾਡਾ ਸਰਕਾਰਾਂ ਵਾਲਾ ਨਿਜ਼ਾਮ ਹੈਗਾ। ਇਹ ਸਾਰਾ ਕੁਛ ਸਾਡੀ ਆ ਵਾਹੀ ਹੈਗੀ ਆ ਟਰੈਕਟਰ ਮਸ਼ੀਨਰੀ ਜਿਹੜੀ ਅਸੀਂ ਇੰਨੀ ਇਸਤੇਮਾਲ ਕਰਦੇ। ਇਹ 6 ਚੀਜ਼ਾਂ ਨੇ ਕਿਸਾਨ ਦਾ ਖੂਨ ਨਿਚੋੜਿਆ ਹੋਇਆ। ਤੇ ਜੇ 6 ਚੀਜ਼ਾਂ ਤੇ ਕਾਬੂ ਪਾ ਲਿੱਤਾ ਜਾਵੇ, ਯਕੀਨਨ ਕਿਸਾਨ ਜਿਹੜਾ ਆ ਉਹ ਫਾਇਦੇ ਦੇ ਵਿੱਚ ਰਹੂਗਾ। ਬਾਕੀ ਹੋਰ ਵੀ ਇੰਝ ਆ ਵੀ ਜਿਹੜੀਆਂ ਜ਼ਮੀਨ ਦੀਆਂ ਬਿਮਾਰੀਆਂ, ਜਿਹੜੀਆਂ ਬੀਜ ਉੱਤੇ ਗੱਲਬਾਤ, ਜਿੱਦਾਂ ਕਿ ਮੈਂ ਗੱਲ ਕੀਤੀ ਸੀ ਡਾਕਟਰ ਸਾਹਿਬ ਉਹਦੇ ਨਾਲ ਬੈਠ ਕੇ, ਖਾਲਿਦ ਸ਼ਾਹ ਖੱਗਾ ਸਾਹਿਬ ਨਾਲ, ਉਹ ਤਾਂ ਵੀਡੀਓ ਹੀ 100 ਵੀਡੀਓ ਬਣਦੀਆਂ ਅਗਰ ਅਸੀਂ ਇਹਦੇ ਉੱਤੇ ਗੱਲ ਕਰੀਏ। ਤੇ ਅਸੀਂ ਆਪਣੇ ਆਪ ਨੂੰ, ਕਿਸਾਨ ਜਿਹੜਾ ਆ ਉਹਨਾਂ ਦੀ ਗੱਲ ਦੇ ਉੱਤੇ ਅਮਲ ਕਰਕੇ ਆਪਣੇ ਆਪ ਨੂੰ ਬਚਾ ਸਕਦਾ ਆ।
ਕਿ ਹੁਣ ਹੋ ਗਿਆ ਜੀ ਅਫਤਾਰੀ ਦਾ ਵੇਲਾ। ਹੁਣ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਤੇ ਮੇਰੇ ਨਾਲ ਜਿੰਨੇ ਵੀ ਮੇਰੇ ਵੀਰ ਭਰਾ ਸੱਜਣ ਸੀਗੇ ਉਹਨਾਂ ਨੂੰ ਜੀ ਤੁਸੀਂ ਦੇ ਦਿਓ ਜੀ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਦੁਆਵਾਂ ਦੇ ਵਿੱਚ ਆਪਣੀਆਂ ਦੇ ਵਿੱਚ ਯਾਦ ਰੱਖਿਓ ਜੀ। ਰੱਬ ਰੱਖੇ।